ਪ੍ਰਾਗ ਜੈਨ ਜਿਹੜਾ ਟ੍ਰਾਂਸਨੈਸ਼ਨਲ ਕਿਲਿੰਗ ਦੇ ਲਈ ਵੀ ਹਰਦੀਪ ਸਿੰਘ ਨਿੱਜਰ ਦੇ ਜ਼ਿੰਮੇਵਾਰ ਦੱਸਿਆ ਜਾ ਰਿਹਾ ਸੀ, ਉਸ ਨੂੰ ਇਸ ਵੀਕਐਂਡ ਦੇ ਉੱਤੇ ਹੀ ਰਾਹ ਏਜੰਸੀ ਜਿਹੜੀ ਇੰਡੀਆ ਦੀ ਖੁਫੀਆ ਏਜੰਸੀ ਹੈ ਉਸ ਦਾ ਚੀਫ ਬਣਾ ਦਿੱਤਾ ਗਿਆ ਕਿ ਮਾਰਕ ਕਾਰਨੀ ਭਾਵੇਂ ਉਸੇ ਹੀ ਪਾਰਟੀ ਦਾ ਲਿਬਰਲ ਪਾਰਟੀ ਦਾ ਜਿਸ ਦੇ ਜਿਹੜੇ ਜਸਟਿਨ ਟਰੂਡੋ ਸਨ, ਲੇਕਿਨ ਇਹ ਇਕਨੋਮਿਕਲ ਫੀਅਰ ਹੈ ਜਾਂ ਇਸ ਵੇਲੇ ਕੀ ਦਬਾਅ ਨੇ। ਜਿੱਦਨ ਮਾਰਕ ਕਾਰਨੀ ਨੇ ਅਨੀਤਾ ਆਨੰਦ ਨੂੰ ਫੋਰਨ ਮਿਨਿਸਟਰ ਬਣਾਇਆ ਸੀ, ਉਦੋਂ ਹੀ ਮੈਨੂੰ ਨਜ਼ਰ ਆ ਗਿਆ ਸੀ ਕਿ ਵੀ ਇਹ ਹੁਣ ਸਟੈਪ ਡਾਊਨ ਕਰ ਰਹੇ ਨੇ ਜਿਹੜੀ ਪੋਜੀਸ਼ਨ ਕੈਨੇਡੀਅਨ ਗਵਰਨਮੈਂਟ ਨੇ ਲਈ ਹੋਈ ਹੈ। ਇਹ ਵੀ ਫੈਸਲਾ ਹੋਣਾ ਕਿ ਜੀ ਦੋਨੋਂ ਮੁਲਕਾਂ 'ਚ ਹਾਈ ਕਮਿਸ਼ਨਰ ਲੈਵਲ ਦੇ ਰਿਸ਼ਤੇ ਰਿਸਟੋਰ ਕੀਤੇ ਜਾਣਗੇ, ਇਹ ਖਤਰਨਾਕ ਰੁਝਾਨ ਹੈ। ਅੰਕੜੇ ਐਸੇ ਸਿੱਖ ਬਿਜ਼ਨਸਮੈਨ ਔਰ ਦੂਸਰੇ ਨੇ ਜਿਨ੍ਹਾਂ 'ਚ ਕੁਝ ਪੰਜਾਬੀ ਹਿੰਦੂ ਵੀ ਸਕਸੈਸਫੁਲ ਨੇ, ਜਿਨ੍ਹਾਂ ਨੂੰ ਇਹ ਗੈਂਗਸਟਰਾਂ ਵੱਲੋਂ ਔਰ ਦੂਸਰਿਆਂ ਵੱਲੋਂ ਫਰੋਤੀਆਂ ਦੀ ਧਮਕੀਆਂ ਆਉਂਦੀਆਂ ਨੇ ਔਰ ਗੋਲੀਆਂ ਵੀ ਉਹ ਚਲਾਉਂਦੇ ਨੇ। ਕਿ ਜੇ ਸਿੱਖਾਂ ਦੇ ਕੋਲ ਸਿਆਸੀ ਤਾਕਤ ਨਾ ਆਈ ਤਾਂ ਯਾਦ ਰੱਖਿਓ ਤੁਹਾਡੇ ਬੱਚੇ ਤੇ ਉਹਨਾਂ ਦੇ ਬੱਚੇ ਤੇ ਉਹਨਾਂ ਦੇ ਬੱਚੇ ਅੱਗੋਂ ਜਾਂ ਤਾਂ ਸਿਰਫ ਚਪੜਾਸੀ ਲੱਗੇ ਹੋਣਗੇ ਦਫ਼ਤਰਾਂ, ਜਾਂ ਹਿੰਦੂਆਂ ਦੀਆਂ ਮਲਕੀਤਾਂ ਵਾਲੀਆਂ ਗੱਡੀਆਂ ਦੇ ਡਰਾਈਵਰ ਹੋਣਗੇ, ਜਾਂ ਉਹਨਾਂ ਦੀਆਂ ਮਲਕੀਤਾਂ ਵਾਲੇ ਹੋਟਲਾਂ ਦੇ ਅੱਗੇ ਸਿਕਿਉਰਿਟੀ ਗਾਰਡ ਬਣ ਕੇ ਖਲੋਤੇ ਹੋਣਗੇ, ਜਾਂ ਰੋਬਰ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਿਸ਼ਨ ਸੁਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ ਤੇ ਹੋਰ ਸਭ ਭੈਣਾਂ ਭਰਾਵਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 1 ਜੁਲਾਈ 2025 17 ਹਾੜ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰੰਦਾਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਦਾਰ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਫਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਮੰਡੇ ਆਪਾਂ ਸਕਿਪ ਕੀਤਾ ਸੀ, ਉਸ ਦਾ ਵੀ ਰੀਜ਼ਨ ਜਿਹੜਾ ਆਪਾਂ ਤੁਹਾਨੂੰ ਦੱਸਨੇ ਆ। ਸੋ ਟਿਊਜ਼ਡੇ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਸ਼ਾਮਲ ਹਾਂ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਮੱਖਣ ਸਿੰਘ ਜੋਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਮੱਖਣ ਸਿੰਘ ਜੋਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਅੱਜ ਕੈਨੇਡਾ ਡੇ ਹੈ ਔਰ ਅਸੀਂ ਸਾਰੇ ਕੈਨੇਡਾ ਵਾਸੀਆਂ ਨੂੰ ਟੀਵੀ 84 ਵੱਲੋਂ ਲੱਖ ਲੱਖ ਵਧਾਈ ਦਿੰਦੇ ਹਾਂ। ਇਸ ਬਿਹਾਫ ਤੇ ਡਾਕਟਰ ਸਾਹਿਬ ਤੁਸੀਂ ਕੈਨੇਡਾ ਜਾ ਕੇ ਆਏ ਹੋ ਔਰ ਤੁਸੀਂ ਅੱਡ ਸਮਾਗਮਾਂ ਵਿੱਚ ਜਿਹੜੀ ਸ਼ਮੂਲੀਅਤ ਵੀ ਕੀਤੀ ਹੈ ਔਰ ਕੈਨੇਡਾ ਦੇ ਇੱਕ ਨੇਸ਼ਨ ਵਜੋਂ ਅਤੇ ਕੈਨੇਡਾ ਵਿਚਲੇ ਜਿਹੜੇ ਸਿੱਖਾਂ ਨੂੰ ਭਾਰਤੀ ਸਟੇਟ ਦੀ ਦਹਿਸ਼ਤਗਰਦੀ ਤੋਂ ਜਿਹੜੀਆਂ ਦਰਪੇਸ਼ ਚੈਲੰਜਿਸ ਆ ਰਹੀਆਂ ਨੇ ਉਸ ਬਾਰੇ ਆਪਾਂ ਡਾਕਟਰ ਸਾਹਿਬ ਤੁਹਾਡੇ ਤੋਂ ਪੁੱਛਦੇ ਹਾਂ ਔਰ ਕੀ ਕਹਿਣਾ ਚਾਹੁੰਦੇ ਹੋ। ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਮੱਖਣ ਸਿੰਘ, ਡਾਲਸ ਨਿਵਾਸੀ, ਟੈਕਸਾਸ ਦੇ ਸਟੇਟ ਦੇ ਰਹਿਣ ਵਾਲੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਇਹ ਗੁਰਸਿੱਖ ਵੀਰ ਡੈਡੀਕੇਟਡ ਵੀਰ ਨੇ, ਕੈਲੀਫੋਰਨੀਆ ਤੋਂ ਮੂਵ ਹੋਏ ਨੇ, ਕਾਰੋਬਾਰੀ ਤੌਰ ਦੇ ਉੱਤੇ ਸਕਸੈਸਫੁਲ ਨੇ ਔਰ ਹਰ ਪੰਥਕ ਪ੍ਰੋਜੈਕਟ ਦੇ ਲਈ ਕੋਈ ਵੀ ਕਿਸੇ ਜਥੇਬੰਦੀ ਨਾਲ ਸੰਬੰਧਿਤ ਹੋਏ ਇਹ ਖੁੱਲ੍ਹ ਕੇ ਮਦਦ ਕਰਦੇ ਨੇ। ਸਾਡੇ ਨਾਲ ਇਹਨਾਂ ਦਾ ਪਿਆਰ ਵੀ ਹੈ ਔਰ ਟੀਵੀ 84 ਨੂੰ ਐਡਮਾਇਰ ਕਰਦੇ ਨੇ। ਡਾਲਸ ਦੇ ਫੰਡ ਰੇਜ਼ਰ ਦੇ ਦੌਰਾਨ ਭਾਈ ਮੱਖਣ ਸਿੰਘ ਹੋਰਾਂ ਨੇ ਬੜਾ ਲਿਬਰਲੀ ਡੋਨੇਟ ਕੀਤਾ ਔਰ ਅਸੀਂ ਹਮੇਸ਼ਾ ਹੀ ਉਹਨਾਂ ਸਾਰੇ ਵੀਰਾਂ ਦੇ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਦੀ
ਕੰਟਰੀਬਿਊਸ਼ਨ ਦਾ ਸਦਕਾ ਇਹ ਪਿਛਲੇ 13 ਸਾਲਾਂ ਤੋਂ TV 84 ਜਿਹੜਾ ਇੱਕੋ ਇੱਕ ਪੰਥਕ ਏਜੰਡਾ, ਪੰਥਕ ਨੈਰੇਟਿਵ, ਪੰਥਕ ਨਿਸ਼ਾਨੇ ਨੂੰ ਲੈ ਕੇ ਤੁਰਿਆ, ਜਿਹੜਾ ਇਹਨਾਂ 13 ਵਰਿਆਂ 'ਚ ਕੋਈ ਸਾਡਾ ਦੁਸ਼ਮਣ ਵੀ ਜਿਹੜਾ ਇਹ ਨਹੀਂ ਕਹਿ ਸਕਦਾ ਕਿ ਭਾਈ ਅਸੀਂ ਆਪਣੇ ਨਿਸ਼ਾਨੇ ਤੋਂ ਉੱਕੇ ਹੋਈਏ, ਸਾਡਾ ਫੋਕਸ ਕੋਈ ਡਿਫਰੈਂਟ ਹੋਏ। ਹਾਲਾਂਕਿ ਇਹਦੇ ਬਾਵਜੂਦ ਕਿ ਸਾਰੇ ਇਸ ਪੀਰੀਅਡ ਦੇ ਵਿੱਚ ਇੰਡੀਅਨ ਸਟੇਟ ਔਰ ਉਹਨਾਂ ਦੇ ਜਿਹੜੇ ਦੁਮਛੱਲੇ ਨੇ ਉਹ ਇਸ ਕਿਸਮ ਦੇ ਇਸ਼ੂ ਵੀ ਉਛਾਲਦੇ ਨੇ ਜਿਨ੍ਹਾਂ ਥੱਲੇ ਸੋਸ਼ਲ ਮੀਡੀਆ ਜਿਹੜਾ ਉਹ ਉਸ ਦੀ ਜਕੜ 'ਚ ਆ ਜਾਂਦਾ ਹੈ। ਸਾਡੇ ਵੀਰ ਭੈਣਾਂ ਜਿਹੜੇ ਨੇ ਉਹ ਡਿਸਟਰੈਕਟ ਵੀ ਹੁੰਦੇ ਨੇ, ਉਲਝਦੇ ਵੀ ਨੇ। ਕਦੇ ਕੋਈ ਇੱਥੇ ਆ ਗਿਆ ਕਿ ਤੂੰ ਗੁਰਦੁਆਰੇ 'ਚ ਬੋਲਣ ਦੇਣਾ, ਕਿਹਨੂੰ ਨਹੀਂ ਬੋਲਣ ਦੇਣਾ, ਔਰ ਕਿਸ ਕਿਸਮ ਦੀਆਂ ਸ਼ੈਤਾਨੀਆਂ, ਸ਼ਰਾਰਤਾਂ ਔਰ ਮਸਲੇ, ਭਾਵੇਂ ਕੋਈ ਮਰਿਆਦਾ ਨਾਲ ਜੁੜਿਆ ਹੋਇਆ, ਕੋਈ ਕੁੰਭ ਨਾਲ ਹੈ, ਕੋਈ ਕਿਸੇ ਹੋਰ ਨਾਲ ਹੈ। ਪਰ ਸਾਡੀ ਇਹ ਕੋਸ਼ਿਸ਼ ਹੁੰਦੀ ਹੈ, ਬੇਸ਼ੱਕ ਅਸੀਂ ਕਈ ਵਾਰ ਜਿਹੜਾ ਬਹੁਤ ਕੰਪੈਲਿੰਗ ਟੌਪਿਕ ਹੁੰਦਾ ਹੈ ਡੇ ਟੂ ਡੇ ਵੀ ਤੁਹਾਨੂੰ ਉਹਦਾ ਧਿਆਨ ਰੱਖਣਾ ਪੈਂਦਾ ਹੈ, ਉਹਨੂੰ ਅਸੀਂ ਸਿੱਖ ਨੈਰੇਟਿਵ ਤੋਂ ਟੱਚ ਬੇਸ ਜ਼ਰੂਰ ਕਰਦੇ ਹਾਂ, ਪਰ ਕਦੇ ਵੀ ਅਸੀਂ ਉਸ 'ਚ ਉਲਝੇ ਨਹੀਂ, ਕਿਉਂਕਿ ਸਾਨੂੰ ਇਹ ਪਤਾ ਹੈ ਕਿ ਵੀ ਇਹ ਬਹੁਤ ਕੁਛ ਐਸਾ ਹੈ ਜਿਹੜਾ ਗੁਲਾਮੀ ਦੇ ਸਿੰਪਟਮ ਨੇ, ਗੁਲਾਮੀ ਦੇ ਲੱਛਣ ਨੇ। ਔਰ ਜਦੋਂ ਕੌਮਾਂ ਗੁਲਾਮੀ 'ਚ ਧੱਕੀਆਂ ਜਾਂਦੀਆਂ ਨੇ, ਉਹਨਾਂ ਦੀ ਸੋਚ ਸ਼ਕਤੀ ਪ੍ਰਭਾਵਿਤ ਹੁੰਦੀ ਹੈ, ਉਹਨਾਂ ਦੀ ਵਿਲ ਪ੍ਰਭਾਵਿਤ ਹੁੰਦੀ ਹੈ। ਵੱਡਾ ਹਿੱਸਾ ਅਹਿਸਾਸੇ ਕਮਤਰੀ, ਇਨਫੀਰੀਅਰਟੀ ਕੰਪਲੈਕਸ ਦਾ ਸ਼ਿਕਾਰ ਹੁੰਦਾ ਹੈ। ਔਰ ਇੱਕ ਤਬਕਾ ਜਿਸ ਬਾਰੇ ਮੈਂ ਅਕਸਰ ਸਟਾਕਹੋਮ ਸਿੰਡਰੋਮ ਟਰਮ ਯੂਜ਼ ਕਰਦਾ ਹੈ, ਉਹ ਜਿਹੜਾ ਬਿਮਾਰੀ ਹੈ ਕਿ ਤੁਸੀਂ ਗੁਲਾਮੀ ਨੂੰ ਇੰਜੋਏ ਕਰਨ ਲੱਗ ਜਾਂਦੇ ਹੋ। ਸੋ ਉਹਨਾਂ ਹਾਲਾਤਾਂ 'ਚ ਜਿਵੇਂ ਪਿਛਲੇ ਦਿਨਾਂ 'ਚ ਇੱਕ ਬੜੇ ਸਿਆਣੇ ਸੱਜਣ ਜਿਹੜੇ ਕਾਰਡੀਓਲੋਜਿਸਟ ਨੇ ਕੈਲੀਫੋਰਨੀਆ 'ਚ, ਉਹ ਇੱਕ ਸਮਿਟ ਦੇ ਵਿੱਚ ਇਕੱਠੇ ਸੀ ਅਸੀਂ ਅਰੀਜ਼ੋਨਾ ਦੇ ਵਿੱਚ, ਤੇ ਉਹਨਾਂ ਨੇ ਆਪਣਾ ਤਜਰਬਾ ਦੱਸਿਆ ਕਿ ਵੀ ਇੱਕ ਵਾਰ ਉਹ ਕਿਸੇ ਅਮਰੀਕਾ ਦੇ ਹਾਈ ਫਾਈ ਜਿਹੜਾ ਪੋਲੀਟੀਸ਼ੀਅਨ ਜਿਹੜਾ ਮਿਲਟਰੀ ਬੈਕਗਰਾਊਂਡ ਵੀ ਸੀ, ਉਸ ਨੂੰ ਮਿਲੇ ਤੇ ਉਸ ਨੂੰ ਉਹਨਾਂ ਨੇ 90s ਦੀ ਗੱਲ ਹੈ, ਉਸ ਤੋਂ ਰਾਏ ਮੰਗੀ ਕਿ ਅਸੀਂ ਇਹ ਸਟਰਗਲ ਲੜ ਰਹੇ ਹਾਂ ਖਾਲਿਸਤਾਨ ਦੀ, ਸਾਡੇ ਸਾਹਮਣੇ ਬਹੁਤ ਆਡਸ ਨੇ, ਸਾਡੇ ਖਿਲਾਫ ਸਾਡੇ ਹੀ ਲੋਕਾਂ ਨੂੰ ਖੜੇ ਕਰ ਦਿੱਤਾ ਜਾਂਦਾ ਹੈ ਔਰ ਉਹੀ ਸਾਡੇ ਲਈ ਵੱਡੀ ਰੁਕਾਵਟ ਬਣ ਜਾਂਦੇ ਨੇ, ਤੇ ਅਸੀਂ ਕੀ ਕਰੀਏ। ਤੇ ਉਹਨਾਂ ਨੇ ਕਿਹਾ ਵੀ ਉਸ ਸਿਆਣੇ ਬੰਦੇ ਨੇ ਇਹ ਰਾਏ ਦਿੱਤੀ ਕਿ ਆਪਣਿਆਂ ਨਾਲ ਮਤ ਉਲਝੋ, ਉਹਨਾਂ ਦਾ ਮਾਰ ਮਰਾਈਆ ਵੀ ਨਾ ਕਰੋ, ਉਹਨਾਂ ਨੂੰ ਇਗਨੋਰ ਕਰੋ। ਉਹਨਾਂ ਨੇ ਕਿਹਾ ਕਿ ਵੀ ਉਹ ਦੁਸ਼ਮਣ ਦੇ ਸੰਦ ਨੇ, ਜਦੋਂ ਤੁਹਾਡੀ ਤਾਕਤ ਆ ਗਈ, ਤੁਹਾਡੇ ਕੋਲ ਪੋਲੀਟੀਕਲ ਪਾਵਰ ਆ ਗਈ, ਉਹ ਤੁਹਾਡਾ ਨੈਰੇਟਿਵ ਗਾਉਣ ਲੱਗ ਜਾਣਗੇ, ਜਾਂ ਤੁਹਾਡਾ ਨੈਰੇਟਿਵ ਜਿਹੜਾ ਹੈ ਉਸ ਨੂੰ ਵਜਾਉਣ ਲੱਗ ਜਾਣਗੇ, ਉਸ ਦੇ ਉੱਤੇ ਅਮਲ ਦਰਾਮਦ ਕਰਨ ਲੱਗ ਜਾਣਗੇ। ਸੋ ਉਹਦੇ 'ਚ ਆਪਣੀ ਐਨਰਜੀ ਵੀ ਨਾ ਵੇਸਟ ਕਰੋ, ਔਰ ਇਹਦੇ ਨਾਲ ਤੁਹਾਡੀ ਕਮਿਊਨਿਟੀ ਫਰਦਰ ਡਿਵਾਈਡ ਹੁੰਦੀ ਹੈ ਜਦੋਂ ਕਿ ਤੁਸੀਂ ਇੱਕ ਦੂਸਰੇ ਦੇ ਨਾਲ ਉਲਝਦੇ ਹੋ। ਸੋ ਇਹ ਗੱਲ ਭਾਵੇਂ ਉਹਨਾਂ ਨੇ ਹੁਣ ਕਹੀ, ਪਰ ਮੈਂ ਪਹਿਲੇ ਦਿਨ ਤੋਂ ਹੀ ਜਦੋਂ ਅਸੀਂ ਸ਼ੁਰੂਆਤ ਕੀਤੀ ਆਪਣੀ ਪੰਥਕ ਪਿੜ ਦੇ ਵਿੱਚ ਇੱਥੇ 91 'ਚ, ਪੰਥਕ ਪਿੜ ਤਾਂ ਜਨਮ ਦੇ ਨਾਲ ਹੀ ਜੁੜਿਆ ਹੋਇਆ, ਉਦੋਂ ਇੱਕ ਗੱਲ, ਹਾਲਾਂ ਇੰਨੀਆਂ ਸਾਰੀਆਂ ਵਿਰੋਧਤਾਵਾਂ ਵੀ ਸੀ ਨਿੱਜੀ ਤੌਰ ਦੇ ਉੱਤੇ, ਪਰਿਵਾਰਕ ਬੈਕਗਰਾਊਂਡ ਨੂੰ ਲੈ ਕੇ, ਦੂਸਰੇ ਤੀਸਰੇ ਆਪਣਿਆਂ ਨੇ, ਕਿਸੇ ਨੇ ਸਿੱਧੇ ਸਿੱਧੇ ਮੂੰਹ ਖੋਲੇ, ਕਿਸੇ ਨੇ ਕਿਸੇ ਤੋਂ ਖੁਆਇਆ, ਕਿਉਂਕਿ ਬਹੁਤਿਆਂ ਦੇ ਲਈ ਜਿਹੜਾ ਹੈ ਉਹ ਤੁਹਾਡੀ ਜਿਹੜੀ ਯੋਗਤਾ ਹੁੰਦੀ ਹੈ ਜਾਂ ਤੁਹਾਨੂੰ ਮਿਲਦਾ ਪਿਆਰ ਹੁੰਦਾ ਹੈ, ਉਹੀ ਈਰਖਾ ਦਾ ਵੱਡਾ ਕਾਰਨ ਬਣ ਜਾਂਦਾ ਹੈ। ਤੇ ਉਹ ਵੀ ਵਕਤ ਆਇਆ ਵੀ ਕੁਛ ਵੀਰਾਂ ਨੇ ਜਦੋਂ ਬਹੁਤ ਸਾਰਾ ਇਸ ਕਿਸਮ ਦੀ ਨੈਗੇਟਿਵਿਟੀ ਦੇਖੀ, ਉਹਨਾਂ ਨੇ ਕਿਹਾ ਵੀ ਡਾਕਟਰ ਸਾਹਿਬ ਇਹਨਾਂ ਨੂੰ ਤੁਸੀਂ ਅਦਾਲਤ 'ਚ ਕਿਉਂ ਨਹੀਂ ਘੜੀਸਦੇ, ਵੀ ਅਸੀਂ ਸਾਰਾ ਕਾਨੂੰਨੀ ਖਰਚ ਕਰਾਂਗੇ, ਤੁਸੀਂ ਇਹਨਾਂ ਨੂੰ। ਤੇ ਮੈਂ ਉਹਨਾਂ ਨੂੰ ਕਿਹਾ ਵੀ ਨਾ ਇਹ ਪਹਿਲੇ ਨੇ ਤੇ ਨਾ ਇਹ ਅਖੀਰੇ ਹੋਣੇ ਨੇ, ਇਹ ਨਾਲ ਨਾਲ ਰਹਿਣੇ ਨੇ। ਤੇ ਜੇ ਅਸੀਂ ਇਸ ਕੰਮ 'ਚ ਪੈ ਗਏ ਕਿ ਇਹਨਾਂ ਨੂੰ ਹੀ ਅਸੀਂ ਜਿਹੜਾ ਉਹ ਐਕਸਪਲੇਨੇਸ਼ਨਸ ਦਿੰਦੇ ਗਏ ਜਾਂ ਇਹਨਾਂ ਨੂੰ ਚੈਲੰਜ ਕਰਦੇ ਗਏ, ਫਿਰ ਇਹੀ ਕੰਮ ਰਹਿ ਜਾਏਗਾ। ਔਰ ਮੈਂ ਕਿਹਾ ਕਿ ਬਈ ਮੈਂ ਇਸ 'ਚ ਯਕੀਨ ਰੱਖਦਾ ਕਿ ਛੋਟੀ ਲੀਕ ਦੇ ਨੇੜੇ ਵੱਡੀ ਲੀਕ ਖਿੱਚ ਦਿਓ। ਸਮਾਂ ਆਪਣੇ ਆਪ ਦੇ ਵਿੱਚ ਬਲਵਾਨ ਵੀ ਹੁੰਦਾ ਹੈ, ਸਮਾਂ ਜਸਟਿਸ ਵੀ ਕਰਦਾ, ਅਦਲ ਵੀ ਦਿੰਦਾ ਹੈ, ਔਰ ਸਮਾਂ ਜਿਹੜਾ ਝੂਠ ਵਾਲੇ ਹੁੰਦੇ ਨੇ ਉਹਨਾਂ ਦੇ ਪੈਰ ਨਹੀਂ ਹੁੰਦੇ, ਉਹ ਲੰਬਾ ਵਕਤ ਟਿਕਦੇ ਨਹੀਂ ਹੁੰਦੇ। ਔਰ ਮੈਂ ਸਮਝਦਾ ਕਿ ਵੀ ਉਸ ਪੀਰੀਅਡ ਦੇ ਵਿੱਚ ਜਦੋਂ ਤੁਸੀਂ ਉਸ 'ਚੋਂ ਗੁਜ਼ਰ ਰਹੇ ਹੁੰਦੇ ਹੋ, ਜਜ਼ਬਾਤੀ ਤਕਲੀਫ ਵੀ ਹੁੰਦੀ ਹੈ, ਇਹ ਨਹੀਂ ਹੈ, ਅਸੀਂ ਸਾਰੇ ਹਿਊਮਨ ਬੀਇੰਗ ਹੈ। ਪਰ ਅੱਜ ਇਹ ਗੱਲ ਮੈਂ 35-36 ਸਾਲ ਬਾਅਦ 1991 ਤੋਂ ਬਾਅਦ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਮਹਾਰਾਜ ਦੀ ਕਿਰਪਾ ਨਾਲ ਇਹ ਜਿਹੜੀ ਸਟ੍ਰੈਟਜੀ ਸੀ ਛੋਟੀ ਲੀਕ ਦੇ ਨੇੜੇ ਵੱਡੀ ਲੀਕ ਖਿੱਚਣ ਦੀ, ਇਹ ਕਾਮਯਾਬ ਰਹੀ ਹੈ।
ਸੋ ਹੁਣ ਅਸੀਂ ਤੁਸੀਂ ਕੈਨੇਡਾ ਫੇਰੀ ਦੀ ਵੀ ਗੱਲ ਕੀਤੀ, ਵੈਸੇ ਅੱਜ ਕੈਨੇਡਾ ਡੇ ਹੈ। ਮੈਂ ਦੇਖ ਰਿਹਾ ਸੀ ਕਿ ਪ੍ਰੈਜ਼ੀਡੈਂਟ ਟਰੰਪ ਨੇ ਤਾਂ ਕੋਈ ਵਧਾਈ ਨਹੀਂ ਦਿੱਤੀ ਲੱਗਦੀ ਕੈਨੇਡਾ ਵਾਲਿਆਂ ਨੂੰ, ਕਿਤੇ ਇਹ ਨਹੀਂ ਪੁੱਛ ਲਿਆ ਵੀ 4 ਜੁਲਾਈ ਸਾਡਾ ਦਿਨ ਹੈ, ਹਾਊ ਕਮ ਤੁਸੀਂ 3 ਦਿਨ ਪਹਿਲਾਂ ਕਿਵੇਂ ਆਪਣੇ ਦਿਨ ਨੂੰ ਹੈਪੀ ਕੈਨੇਡਾ ਡੇ ਕਿਵੇਂ ਡਿਕਲੇਅਰ ਕਰਤਾ ਉਹਨੇ ਲਾਈਟਰ ਵੇਨ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੈਨੇਡਾ ਬੇਸ਼ੱਕ ਜਦੋਂ ਅਸੀਂ ਇਸ ਨਾਰਥ ਅਮਰੀਕਾ ਦੇ ਜ਼ੋਨ ਦੀ, ਉਹ ਅਮਰੀਕਾ ਹੋਏ, ਕੈਨੇਡਾ ਹੋਏ, ਮੈਕਸੀਕੋ ਹੋਏ, ਉਹਦੀ ਹਿਸਟਰੀ ਵੱਲ ਦੇਖੀਏ ਤਾਂ ਬੜਾ ਚੈਕਰਡ ਹਿਸਟਰੀ ਹੈ। ਉਹਦੇ ਵਿੱਚ ਮੈਂ ਨਹੀਂ ਜਾਵਾਂਗਾ ਕਿਉਂਕਿ ਫਿਰ ਮੁੱਖ ਟੌਪਿਕ ਦੇ ਉੱਤੇ ਗੱਲ ਨਹੀਂ ਹੋ ਪਾਉਂਦੀ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਸਾਰਾ ਹੀ ਜਿਹੜੇ ਯੂਰਪ ਤੋਂ ਆਏ, ਬੇਸ਼ੱਕ ਅਮਰੀਕਾ ਵੀ ਜਿਹੜਾ ਹੈ ਉਹ ਵਸਾਇਆ ਤਾਂ ਉਹਨਾਂ ਨੇ, ਮੁਲਕ ਤਾਂ ਇੱਥੇ ਨੇਟਿਵਸ ਦਾ ਸੀ, ਉਹਨਾਂ ਦੇ ਉੱਤੇ ਪਿਲਗ੍ਰਿਮਸ ਆਏ ਔਰ ਕੋਈ ਲੰਬੀ ਚੌੜੀ ਹਿਸਟਰੀ ਨਹੀਂ ਹੈ। ਅਸੀਂ ਉਸ ਪਿਲਗ੍ਰਿਮਸ ਦੇ ਆਉਣ ਤੋਂ ਵੀ ਪਹਿਲਾਂ ਜੇ ਦੇਖੀਏ ਤਾਂ ਬਹੁਤ ਵਾਰ ਜਿਹੜੇ ਲੋਕ ਕੰਪੈਰੀਟਿਵ ਟਾਈਮ ਫਰੇਮ ਦੇ ਵਿੱਚ ਯਕੀਨ ਕਰਦੇ ਨੇ ਜਾਂ ਸਮਝਣਾ ਚਾਹੁੰਦੇ ਨੇ, ਉਹ ਇਹ ਦੇਖ ਲੈਣ ਕਿ 1469 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਪ੍ਰਕਾਸ਼ਮਾਨ ਹੁੰਦੇ ਨੇ, ਲਗਭਗ 1498-99 ਦੇ ਨੇੜੇ ਉਹ ਆਪਣੀ ਪਹਿਲੀ ਉਦਾਸੀ ਜਾਂ ਉਹਨਾਂ ਦੇ ਸਫ਼ਰਾਂ ਦੀ ਕਹਾਣੀ ਹਰ ਥਾਂ ਦੁਨੀਆ 'ਚ ਉਸ ਵੇਲੇ ਦੀ ਨੌਨ ਦੁਨੀਆ 'ਚ ਜਾਣ ਦੀ ਗੱਲ, ਜਿਹੜੀ ਲਗਭਗ 50,000 ਮੀਲ ਤੋਂ ਜ਼ਿਆਦਾ ਦਾ ਸਫ਼ਰ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਹਯਾਤੀ ਦੇ ਵਿੱਚ ਕੀਤਾ। ਸੋ ਜਦੋਂ ਗੁਰੂ ਨਾਨਕ ਪਾਤਸ਼ਾਹ 1400 ਉਸ ਪੀਰੀਅਡ ਦੇ ਵਿੱਚ 98 ਦੇ ਨੇੜੇ ਤੇੜੇ ਭਾਈ ਮਰਦਾਨੇ ਦੇ ਨਾਲ ਜਿਹੜਾ ਉਹ ਸੱਚ, ਹੱਕ, ਇਨਸਾਫ ਦਾ ਸੁਨੇਹਾ ਦੇਣ, ਰੱਬ ਦੇ ਪਿਆਰ ਦਾ ਸੁਨੇਹਾ ਦੇਣ, ਇਨਸਾਨੀਅਤ ਦੇ ਵਿੱਚੋਂ ਨਫ਼ਰਤ ਦੂਰ ਕਰਕੇ ਇੱਕ ਪਿਆਰ ਦਾ ਹੋਕਾ ਦੇਣ ਲਈ ਨਿਕਲਦੇ ਨੇ। ਤੇ ਉਹੀ ਸਦੀ ਹੈ ਕਿ 1492 ਦੇ ਵਿੱਚ ਕੋਲੰਬਸ, ਜਿਸ ਦੀ ਐਕਸਪੀਡੀਸ਼ਨ ਅਮਰੀਕਾ ਦੀ ਸਪੇਨ ਦੀ ਰਾਣੀ ਨੇ ਸਪਾਂਸਰ ਕੀਤੀ, ਉਹ ਭਾਰਤ ਲੱਭਣ ਤੁਰਿਆ ਸੀ, ਇੰਡੀਆ ਜਿਹਨੂੰ ਕਿਹਾ ਜਾਂਦਾ ਸੀ ਉਸ ਵੇਲੇ, ਕਿਉਂਕਿ ਮਸਾਲੇ ਯੂਰਪ ਦੇ ਵਿੱਚ ਆਉਂਦੇ ਸੀ ਲੈਂਡ ਰੂਟ ਰਾਹੀਂ, ਕਿ ਸਮੁੰਦਰ ਦੇ ਰਸਤੇ ਲੱਭਿਆ ਜਾਏ। ਸੋ ਲਗਭਗ 1492 ਦੇ ਵਿੱਚ ਉਸੇ ਹੀ ਪੀਰੀਅਡ 'ਚ 2-4 ਸਾਲ ਪਹਿਲਾਂ ਕੋਲੰਬਸ ਅਮਰੀਕਾ ਨੂੰ ਲੱਭਦਾ, ਜਿਹਨੂੰ ਨਿਊ ਵਰਲਡ ਕਿਹਾ ਗਿਆ। ਪਹਿਲਾਂ ਉਹ ਪਤਾ ਹੀ ਨਹੀਂ ਸੀ ਦੁਨੀਆ ਨੂੰ ਵੀ ਇੱਧਰ ਵੀ ਕੋਈ ਜਿਹੜੀ ਧਰਤੀ ਹੈ ਜਾਂ ਲੋਕ ਰਹਿੰਦੇ ਨੇ। ਤੇ ਇਵੇਂ ਹੀ ਸਮੁੰਦਰ ਦੇ ਰਸਤੇ 'ਚ ਕੋਲੰਬਸ ਨੇ ਇਹ ਲੱਭਿਆ ਤੇ ਫਿਰ ਪੁਰਤਗਾਲ ਦਾ ਜਿਹੜਾ ਵਾਸਕੋ ਡੀ ਗਾਮਾ, ਉਹ ਕੋਚੀਨ ਜਿਹੜਾ ਕੇਰਲਾ ਦੇ ਨੇੜੇ ਔਰ ਬਾਅਦ ਦੇ ਵਿੱਚ ਗੋਆ, ਉਸ ਦੇ ਵਿੱਚ ਜਾ ਕੇ ਪਹੁੰਚਦਾ। ਸੋ ਇਹ ਕਹਾਣੀ ਇਸ ਲਈ ਵੀ ਜ਼ਰੂਰੀ ਹੈ ਸਮਝਣ ਦੀ ਕਿ ਅੱਜ ਵੀ ਜਦੋਂ ਅਸੀਂ ਦੁਨੀਆ ਦੇ ਵਿੱਚ ਟਕਰਾਵਾਂ ਦੀ ਦੁਨੀਆ ਦੇਖ ਰਹੇ ਹਾਂ, ਇਹੀ ਯੂਰਪ ਜਿਹਨੇ ਨਿਕਲ ਕੇ ਯੂਰਪ ਦੇ ਮੁਲਕਾਂ ਨੇ, ਉਹ ਬਰਤਾਨੀਆ ਹੋਏ, ਫਰਾਂਸ ਹੋਏ, ਸਪੇਨ ਹੋਏ, ਪੁਰਤਗਾਲ ਹੋਏ, ਨਾਰਵੇ ਹੋਏ, ਹਾਲੈਂਡ ਹੋਏ, ਬੈਲਜੀਅਮ ਹੋਏ, ਨਿੱਕੇ ਨਿੱਕੇ ਮੁਲਕ ਅੱਜ ਵੀ ਤੁਸੀਂ ਦੇਖੋ ਯੂਰਪ, ਉਹਨਾਂ ਨੇ ਨਿਕਲ ਕੇ ਸਾਰੀ ਦੁਨੀਆ ਨੂੰ ਕੋਲੋਨਾਈਜ਼ ਕੀਤਾ, ਬਸਤੀਆਂ ਬਣਾਇਆ, ਲੁੱਟਿਆ, ਰਾਜ ਕੀਤਾ। ਲਗਭਗ ਇੱਕ ਸਟੇਜ ਤੇ ਜਿਹੜੀ 40% ਨੌਨ ਧਰਤੀ ਹੈ ਉਹ ਇਕੱਲੀ ਇੰਗਲੈਂਡ ਦੀ ਮਲਕੀਅਤ ਸੀ, ਭਾਵੇਂ 200 ਸਾਲ ਉਹਨਾਂ ਦਾ ਇਹ ਬ੍ਰਿਟਿਸ਼ ਕਲੋਨੀਅਲ ਪੀਰੀਅਡ ਰਿਹਾ। ਔਰ ਫਿਰ ਕਿਉਂਕਿ ਪਹਿਲਾਂ ਤੋਂ ਨਿਕਲੇ, ਧਰਤੀਆਂ ਕਿਵੇਂ ਮੱਲੀਆਂ, ਫਿਰ ਉਹਨਾਂ ਦੀ ਆਪਸੀ ਟਕਰਾਅ ਹੀ ਹੋਏ ਹਰ ਥਾਂ ਦੇ ਉੱਤੇ, ਕਿਉਂਕਿ ਅਮਰੀਕਾ, ਕੈਨੇਡਾ, ਜੇ ਕੈਨੇਡਾ ਦੀ ਹਿਸਟਰੀ ਵੀ ਦੇਖਣੀ ਹੋਏ ਵੀ ਕੈਨੇਡਾ 'ਚ ਉੱਤੋਂ ਤਾਂ ਨਹੀਂ ਲੋਕ ਉਹੀ ਯੂਰਪੀਅਨ ਸਨ, ਉਹੀ ਪਹਿਲਾਂ ਇੱਧਰ ਜਦੋਂ ਪਿਲਗ੍ਰਿਮਸ ਦੇ ਰੂਪ 'ਚ ਵਸ ਗਏ, ਖੁਸ਼ਹਾਲ ਹੋਣ ਲੱਗੇ, ਫਿਰ ਬ੍ਰਿਟਨ ਨੇ ਆ ਕੇ ਇਹਨਾਂ ਤੇ ਕਰ ਲਿਆ। ਕੈਨੇਡਾ 'ਚ ਇੱਥੇ ਫਰੈਂਚ ਪਹਿਲਾਂ ਹੀ ਆ ਗਏ, ਫਰਾਂਸ ਦੇ ਲੋਕ, ਫਿਰ ਜਿਹੜਾ ਬ੍ਰਿਟਿਸ਼ਰਸ ਔਰ ਫਰੈਂਚ ਦੀਆਂ ਜੰਗਾਂ ਆਪਸ ਦੇ ਵਿੱਚ ਹੋਈਆਂ। ਫਿਰ ਜਦੋਂ ਅਮਰੀਕਾ ਦੀਆਂ 13 ਕਾਲੋਨੀਜ਼ ਨੇ 4 ਜੁਲਾਈ 1776 ਨੂੰ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਕੀਤੀ ਤੇ ਅਗਲੇ 4-5 ਸਾਲ ਬ੍ਰਿਟਿਸ਼ ਦੇ ਨਾਲ, ਜਿਹਨੂੰ ਰੈਵੋਲੂਸ਼ਨਰੀ ਵਾਰ ਕਿਹਾ ਜਾਂਦਾ, ਉਹ ਵੀ ਇੱਥੇ ਰਹਿਣ ਵਾਲੇ ਵੀ ਬਹੁਤੇ ਪਿਲਗ੍ਰਿਮ ਤੋਂ ਬਾਅਦ ਜਿਹੜੇ ਆਏ ਸਾਰੇ ਯੂਰਪ ਦੇ ਸੀ ਬ੍ਰਿਟਿਸ਼ਰਸ। ਉਸ ਪੀਰੀਅਡ 'ਚ ਇੱਕ ਤਬਕਾ ਜਿਹੜਾ ਬ੍ਰਿਟਨ ਦੇ ਨਾਲ ਨਹੀਂ ਸੀ ਲੜਨਾ ਚਾਹੁੰਦਾ ਜਾਂ ਜਿਨ੍ਹਾਂ ਨੂੰ ਲੱਗਦਾ ਸੀ ਕਿ ਹਜ਼ੂਰ ਸਾਡੇ ਮਾਈ ਬਾਪ, ਉਹ ਸਲਿੱਪ ਕਰਕੇ ਕੈਨੇਡਾ ਵੀ ਪਹੁੰਚ ਗਏ। ਕੈਨੇਡਾ ਦੇ ਵਿੱਚ ਇੱਕ ਵੱਡਾ ਤਬਕਾ ਉਹ ਹੈ ਜਿਨ੍ਹਾਂ ਨੇ ਰੈਵੋਲੂਸ਼ਨਰੀ ਵਾਰ ਵੇਲੇ ਜਿਹੜਾ ਉਹ ਅਮਰੀਕਨ ਕਾਲੋਨੀਜ਼ ਦਾ ਸਾਥ ਨਹੀਂ ਸੀ ਦਿੱਤਾ, ਉਹ ਰਾਦਰ ਬ੍ਰਿਟਿਸ਼ ਨੂੰ ਹੀ ਲਾਇਲ ਸੀ। ਫਿਰ ਉੱਥੇ ਵੀ ਕਿਉਂਕਿ ਦੋਨੋਂ ਥਾਵਾਂ ਤੇ ਅਮਰੀਕਾ ਕੈਨੇਡਾ ਦੇ ਵਿੱਚ ਨੇਟਿਵ ਸਨ, ਨੇਟਿਵ ਕੈਨੇਡੀਅਨ, ਨੇਟਿਵ ਅਮਰੀਕਨ, ਉਹਨਾਂ ਨਾਲ ਇਹਨਾਂ ਨੇ ਗੋਰੀ ਨਸਲ ਨੇ ਕੀ ਸਲੂਕ ਕੀਤਾ, ਇਹ ਬੜੀ ਦੁਖਦ ਕਹਾਣੀ ਹੈ। ਮੈਂ ਉਹਦਾ ਵੇਰਵਾ ਅਸੀਂ ਅਕਸਰ ਟਾਈਮ ਟੂ ਟਾਈਮ ਕਿਤੇ ਨਾ ਕਿਤੇ ਰੈਫਰੈਂਸ ਦੇ ਵਿੱਚ ਕਰਦੇ ਹਾਂ। ਸੋ ਮੁੱਕਦੀ ਗੱਲ ਕਿ ਅਲਟੀਮੇਟਲੀ ਇਹੀ ਕਾਰਨ ਹੈ ਕਿ ਇਹਨਾਂ ਦੇ ਅੱਜ ਵੀ ਜਿਹੜਾ ਕੈਨੇਡਾ ਦਾ
ਸਭ ਤੋਂ ਵੱਡਾ ਆਬਾਦੀ ਵਾਲਾ ਸੂਬਾ ਕਿਊਬੈਕ ਹੈ ਔਰ ਕਿਊਬੈਕ ਦੇ ਵਿੱਚ ਫ੍ਰੈਂਚ ਲੋਕ ਨੇ, ਫ੍ਰੈਂਚ ਜ਼ਬਾਨ ਬੋਲਣ ਵਾਲੇ। ਉੱਥੇ ਕਿਊਬੈਕ 'ਚ ਤੁਸੀਂ ਕਿਸੇ ਤੋਂ ਅੰਗਰੇਜ਼ੀ 'ਚ ਪੁੱਛੋ ਤੇ ਉਹ ਤੁਹਾਨੂੰ ਜਵਾਬ ਨਹੀਂ ਦੇਗਾ ਜਿਵੇਂ ਫਰਾਂਸ ਦੇ ਵਿੱਚ ਹੁੰਦਾ। ਸੋ ਇਹ ਵੀ ਇੱਕ ਕਾਰਨ, ਕਿਉਂਕਿ ਇੱਥੇ ਬ੍ਰਿਟਿਸ਼ ਔਰ ਫ੍ਰੈਂਚ ਦੇ ਵਿੱਚੋਂ ਹੀ ਉਹ ਨਿਕਲਿਆ ਵੀ ਕਿਨੇ ਕਿਹੜੀ ਕਾਲੋਨੀ ਲੱਭਣੀ ਹੈ, ਕਿਹੜੀ ਕਾਲੋਨੀ ਦੱਬਣੀ ਹੈ। ਇਹੀ ਕਾਰਨ ਹੈ ਕਿ ਜਦੋਂ ਬ੍ਰਿਟਨ ਔਰ 1776 ਦੀ ਜੰਗ ਹੁੰਦੀ ਹੈ, ਰੈਵੋਲੂਸ਼ਨਰੀ ਵਾਰ, ਤੇ ਉਦੋਂ ਫ੍ਰੈਂਚ ਜਨਰਲ ਜਿਹਦੇ ਨਾਂ ਦੇ ਥੱਲੇ ਵਾਈਟ ਹਾਊਸ ਦੇ ਸਾਹਮਣੇ ਜਿਹੜਾ ਲਫੈਤ ਪਾਰਕ ਹੈ, ਉਹ ਫ੍ਰੈਂਚ ਰੈਵੋਲੂਸ਼ਨਰੀ ਦਾ ਸਾਥ ਦਿੰਦੇ ਨੇ। ਉਹ ਅੰਗਰੇਜ਼ਾਂ ਦੇ ਨਾਲ ਆਪਣਾ ਅਕਾਊਂਟ ਸੈਟਲ ਕਰ ਰਹੇ ਸੀ। ਆ ਸਾਡੇ ਨਿਊਯਾਰਕ ਜਿਹੜੀ ਆਜ਼ਾਦੀ ਦੀ ਦੇਵੀ ਬੈਠੀ ਹੈ, ਸਟੈਚੂ ਆਫ ਲਿਬਰਟੀ, ਇਹ ਵੀ ਫਰਾਂਸ ਵਾਲਿਆਂ ਨੇ ਬਤੌਰੇ ਗਿਫਟ ਕਿੰਨੇ ਪਾਰਟਸ ਦੇ ਵਿੱਚ ਹੌਲੀ ਹੌਲੀ ਕਰਕੇ ਭੇਜੀ। ਇਹ ਗਿਫਟ ਹੈ ਫਰਾਂਸ ਦੀ। ਸੋ ਇਹਨਾਂ ਦੀ ਕਲੋਨੀਅਲ ਚੈਕਰਡ ਹਿਸਟਰੀ ਹੈ। ਔਰ ਹੁਣ ਵੀ ਜਦੋਂ 1980 ਦੇ ਵਿੱਚ, 1995 ਦੇ ਵਿੱਚ ਕਿਊਬੈਕ ਵਾਲਿਆਂ ਨੇ 2 ਵਾਰ ਰੈਫਰੈਂਡਮ ਕਰਵਾਇਆ ਕੈਨੇਡਾ ਕਿ ਵੀ ਅਸੀਂ ਨਹੀਂ ਰਹਿਣਾ ਚਾਹੁੰਦੇ ਨਾਲ, ਲੇਕਿਨ ਇਹਦੇ ਬਾਵਜੂਦ ਕੈਨੇਡਾ ਇਸ 1.5 ਸਦੀ ਦੇ ਵਿੱਚ ਇੱਕ ਚੰਗੇ ਮੁਲਕ ਦੇ ਤੌਰ ਤੇ ਅੱਜ ਵੀ ਦੁਨੀਆ ਦਾ ਇਲਾਕਾ ਵਾਈਜ਼ ਸਭ ਤੋਂ ਵੱਡਾ ਮੁਲਕ ਹੈ। ਥੋੜਾ ਬਹੁਤ ਰਸ਼ੀਆ ਕੈਨੇਡਾ ਦਾ ਹੋਏਗਾ, ਬੇਸ਼ੱਕ ਆਬਾਦੀ ਕੈਨੇਡਾ ਦੀ ਉਨੀ ਕੀ ਹੈ ਜਿੰਨੀ ਕੈਲੀਫੋਰਨੀਆ ਦੀ ਹੈ, 3.5 ਕਰੋੜ ਦੇ ਨੇੜੇ ਤੇੜੇ ਹੈ। ਔਰ ਉਹਨਾਂ ਦੇ ਕੋਲ ਫਰੈਸ਼ ਵਾਟਰ, ਆਇਲ, ਦੂਜੇ ਜਿਹੜੀਆਂ ਕੁਦਰਤੀ ਦੌਲਤਾਂ ਨੇ, ਹਰ ਪੱਖੋਂ ਕੈਨੇਡਾ ਜੇ G7 ਦੀ ਮੀਟ ਇੱਥੇ ਹੋਸਟ ਕੀਤੀ ਹੈ ਤੇ ਉਹਨਾਂ ਦੀ ਆਪਣੇ ਬਹੁਤ ਵੱਡੀ ਇਕੋਨਮੀ ਹੈ। ਔਰ ਹਿਊਮਨ ਰਾਈਟਸ ਦੇ ਮੁੱਦੇ ਤੇ ਵੀ ਕੈਨੇਡਾ ਦਾ ਰਿਕਾਰਡ ਬਹੁਤ ਵਧੀਆ ਰਿਹਾ। ਕੈਨੇਡਾ ਨੇ ਨਾ ਨਿਊਕਲੀਅਰ ਡਿਵੈਲਪ ਕੀਤਾ, ਨਾ এনवायरमेंट ਦੇ ਲਿਹਾਜ਼ ਨਾਲ ਵੀ, ਨਾ ਉਹਨਾਂ ਨੇ ਜਿਹੜੀਆਂ ਮਾਈਨਸ ਔਰ ਦੂਸਰੇ ਤੀਸਰੇ ਦੇ ਖਿਲਾਫ ਵੀ। ਔਰ ਇਹੀ ਕਾਰਨ ਸੀ ਕਿ ਵੀ ਬੇਸ਼ੱਕ ਯੂਨਾਈਟਿਡ ਨੇਸ਼ਨਸ ਦੀ ਰਿਫਿਊਜੀ ਕਨਵੈਨਸ਼ਨ ਦੇ ਉੱਤੇ ਦਸਤਖਤ ਤਾਂ ਬਹੁਤ ਸਾਰੇ ਲੋਕਾਂ ਨੇ ਕੀਤੇ, ਲੇਕਿਨ ਬਹੁਤ ਸਾਰੇ ਮੁਲਕਾਂ ਨੇ ਕੀਤੇ, ਲੇਕਿਨ ਕੈਨੇਡਾ ਹਮੇਸ਼ਾ ਇੱਕ ਲਿਬਰਲ ਲੈਂਡ ਰਿਹਾ। ਈਵਨ ਸੀਰੀਆ ਦੇ ਕ੍ਰਾਈਸਿਸ ਵੇਲੇ ਵੀ ਜਿਹੜਾ ਜਸਟਿਨ ਟਰੂਡੋ ਨੇ ਖੁਦ ਜਾ ਕੇ ਉਹਨਾਂ ਨੂੰ ਵੈਲਕਮ ਕੀਤਾ। ਅਫਗਾਨ ਸਿੱਖਾਂ ਨੂੰ ਵੀ ਜਿਹੜੇ ਟਰਬਲ 'ਚ ਸਨ ਉਹਨਾਂ ਨੂੰ ਥਾਂ ਦਿੱਤੀ। ਔਰ ਬਾਕੀ ਲੱਖਾਂ ਦੀ ਗਿਣਤੀ 'ਚ ਜਿਨ੍ਹਾਂ ਨੇ ਰੈਫਿਊਜੀ ਸਟੇਟਸ ਲੈ ਕੇ ਕੈਨੇਡਾ ਦੇ ਵਿੱਚ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਸੋ ਕੈਨੇਡਾ ਇਸ ਪੱਖ ਤੋਂ ਦੁਨੀਆ ਦੇ ਵਿੱਚ ਉਸ ਦੀ ਇੱਕ ਆਪਣੀ ਥਾਂ ਰਹੀ ਹੈ, ਭਾਵੇਂ ਕਿਉਂਕਿ ਕੈਨੇਡਾ ਵੀ ਬ੍ਰਿਟਿਸ਼ ਜਿਹੜੀ ਹੈ ਉਹ ਸੋਵਰਨਟੀ ਦੇ ਥੱਲੇ ਹੀ ਆਉਂਦਾ ਸੀ। ਅੱਜ ਵੀ ਕੈਨੇਡਾ ਦੇ ਵਿੱਚ ਪਹਿਲਾਂ ਕੁਈਨ ਸੀ, ਹੁਣ ਕਿੰਗ ਚਾਰਲਸ ਦੀ ਫੋਟੋ ਵਾਲੇ ਨੋਟ ਚੱਲਦੇ ਨੇ, ਉਹਨਾਂ ਦਾ ਉਹਦੇ ਨਾਲ ਹੀ ਹੈ ਡੋਮੀਨੀਅਨ। ਪਰ ਬਹੁਤ ਹੱਦ ਤੱਕ ਉਹ ਜਿਹੜੇ ਆਪਣੇ ਫੈਸਲੇ ਨੇ ਉਹ ਖੁਦ ਕਰਦੇ ਨੇ। ਹੁਣ ਜਦੋਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਇਸ ਵਾਰ ਬਣਨ ਤੋਂ ਬਾਅਦ ਕੈਨੇਡਾ ਨੂੰ 51ਵਾਂ ਸੂਬਾ ਬਣਨ ਦੀ ਗੱਲ ਕੀਤੀ, ਜਸਟਿਨ ਟਰੂਡੋ ਨੂੰ ਜਿਹੜਾ ਉਹ ਹਿਊਮਿਲੇਟ ਗਵਰਨਰ ਆਫ ਦੂਜਾ ਕਹਿ ਕੇ ਕੀਤਾ, ਤੇ ਇਸ ਵਾਰ ਲੰਬੇ ਅਰਸੇ ਬਾਅਦ ਖੁਦ ਕਿੰਗ ਜਿਹੜਾ ਆ ਕੇ ਉਹਨੇ ਪਾਰਲੀਮੈਂਟ ਦਾ ਸੈਸ਼ਨ ਓਪਨ ਕਰਨ ਵੇਲੇ ਜਦੋਂ ਮਾਰਕ ਕਾਰਨੀ ਨਵਾਂ ਪ੍ਰਾਈਮ ਮਿਨਿਸਟਰ ਲਿਬਰਲ ਦਾ ਬਣਦਾ ਤੇ ਇਸ ਨੂੰ ਕੀਤਾ ਇਹ ਦੱਸਣ ਦੇ ਲਈ ਕਿ ਭਾਈ ਅਸੀਂ ਟੂਗੈਦਰ ਹੈ। ਔਰ ਇਹੀ ਕਾਰਨ ਹੈ ਕਿ ਵੀ ਈਵਨ ਮਾਰਕ ਕਾਰਨੀ ਜੇ ਉਹਦੀ ਵਿਕਟਰੀ ਹੁੰਦੀ ਹੈ ਤੇ ਟਰੰਪ ਦਾ ਜਿਹੜਾ ਕੈਂਪੇਨ ਸੀ ਕੈਨੇਡਾ ਦੇ ਨੂੰ 51ਵਾਂ ਸੂਬਾ ਬਣਾਉਣ ਦਾ, ਔਰ ਦੂਸਰਾ ਹੁਣ ਵੀ ਈਵਨ 3 ਦਿਨ ਪਹਿਲਾਂ ਹੀ ਟਰੰਪ ਨੇ ਕਿਹਾ ਸੀ ਕਿ ਕੈਨੇਡਾ ਨਾਲ ਟ੍ਰੇਡ ਡੀਲ ਕੈਂਸਲ, ਕਿਉਂਕਿ ਡਿਜੀਟਲਸ ਦੇ ਉੱਤੇ ਉਹਨਾਂ ਨੇ ਟੈਕਸ ਲਾ ਦਿੱਤਾ ਸੀ। ਕੈਨੇਡਾ ਨੇ ਕਿਹਾ ਨਹੀਂ ਅਸੀਂ ਟੈਕਸ ਵਾਪਸ ਲੈਂਦੇ ਹਾਂ, ਗੱਲਬਾਤ ਫਿਰ ਚੱਲ ਰਹੀ ਹੈ। ਸੋ ਇਸ ਸਾਰੀ ਟੈਨਸ਼ਨ ਦੀ ਆਪਣੀ ਥਾਂ ਹੈ। ਜੇ ਸਿੱਖਾਂ ਦੇ ਐਂਗਲ ਤੋਂ ਅਸੀਂ ਦੇਖੀਏ ਤੇ ਸਿੱਖਾਂ ਦਾ ਕੈਨੇਡਾ ਦੇ ਵਿੱਚ ਲਗਭਗ 125 ਸਾਲ ਦਾ ਇਤਿਹਾਸ ਹੈ। 19th ਸੈਂਚੁਰੀ ਐਂਡ ਦੇ ਵਿੱਚ ਆਏ, ਪਹਿਲਾਂ ਮੌਂਟਰੀਆਲ ਜਿਹੜਾ ਉਹ ਸ਼ਿਪ ਉਹਨਾਂ ਜ਼ਮਾਨੇ 'ਚ ਅਜੇ ਹਵਾਈ ਜਹਾਜ਼ ਦਾ ਹੈ ਨਹੀਂ ਸੀ, ਉੱਥੋਂ 2 ਸਿੱਖ ਫੌਜੀ ਜਿਹੜੇ UK ਤੋਂ ਮੁੜ ਰਹੇ ਸੀ ਰਾਣੀ ਵਿਕਟੋਰੀਆ ਦੀ ਕੋਰੋਨੇਸ਼ਨ ਕੇ ਕਿਹੜੇ ਫੰਕਸ਼ਨ 'ਚ, ਉਹਨਾਂ ਨੇ ਬ੍ਰਿਟਿਸ਼ ਕੋਲੰਬੀਆ ਆ ਕੇ ਦੇਖਿਆ ਵੀ ਜ਼ਮੀਨਾਂ ਤਾਂ ਬੜੀਆਂ ਵਧੀਆ, ਦੂਜਾ ਪੰਜਾਬ ਦਾ ਤਾਂ ਫਿਰ ਪਹਿਲਾਂ ਪਾਰਟ ਤਾਂ ਹੀ ਹੁੰਦਾ। ਸੋ ਉਹਨਾਂ ਦੀ ਸ਼ੁਰੂਆਤ ਹੋਈ। ਲਵ ਹੇਟ ਰਿਲੇਸ਼ਨਸ਼ਿਪ ਵਾਲਾ ਅਸੀਂ ਚੈਪਟਰ ਅਕਸਰ ਦੇਖਦੇ ਹਾਂ। ਸਭ ਤੋਂ ਵੱਡੀ ਟ੍ਰੈਜਡੀ ਕਾਮਾਗਾਟਾ ਮਾਰੂ, ਗੁਰੂ ਨਾਨਕ ਜਹਾਜ਼। ਕਾਮਾਗਾਟਾ ਮਾਰੂ ਜਾਪਾਨੀ ਕੰਪਨੀ ਦਾ ਦਿੱਤਾ ਨਾਂ ਸੀ, ਗੁਰਦਿੱਤ ਸਿੰਘ ਸਰਹਾਲੀ ਨੇ ਉਹਨੂੰ ਖਰੀਦਿਆ ਔਰ ਆਪਣਾ ਬਣਾਇਆ। ਔਰ ਫਿਰ ਕਿਸ ਕਿਸਮ ਦੇ ਈਵਨ ਸਖਤ ਇਮੀਗ੍ਰੇਸ਼ਨ ਲਾਅ ਜਿਹਦੇ ਥੱਲੇ ਜਿਹੜਾ ਗੁਰੂ ਨਾਨਕ ਜਹਾਜ਼ ਦਾ ਇੱਕ ਉਸ ਦੀ ਲੇਟੈਸਟ ਉਦਾਹਰਣ ਸੀ ਕਿ ਵੀ ਇਹਦੇ ਬਾਵਜੂਦ ਕਿ ਕਾਨੂੰਨ ਦੇ ਮੁਤਾਬਕ ਉਹ ਸ਼ਿਪ ਸਿੱਧਾ ਜਿਹੜਾ ਹਾਂਗਕਾਂਗ ਤੋਂ ਕੈਨੇਡੀਅਨ ਸ਼ੋਰਸ ਦੇ ਉੱਤੇ ਆਇਆ, ਲੇਕਿਨ ਉਹਨਾਂ ਨੂੰ ਉਤਰਨ ਨਹੀਂ ਦਿੱਤਾ ਗਿਆ। ਔਰ ਵਾਪਸ ਜਾ ਕੇ ਬਜ ਘਾਟ ਦੇ ਕੰਢੇ ਕਲਕੱਤੇ 'ਚ ਜੋ ਹੋਇਆ ਹਾਦਸਾ ਉਹ ਆਪਣੇ ਸਾਹਮਣੇ। ਇਹੀ ਪੀਰੀਅਡ ਹੈ ਕਿ ਜਦੋਂ ਆਪਣੇ ਹੱਕ ਲੈਣ ਦੇ ਲਈ, ਔਰ ਇੱਕ ਹੌਪਕਿੰਸਨ ਨਾਮ ਦਾ ਜਿਹੜਾ ਗੋਰਾ
ਜਿਹੜਾ ਇੱਕ ਹਿੰਦੂ ਔਰਤ ਨਾਲ ਵਿਆਹਿਆ ਹੋਇਆ ਸੀ, ਜਿਹੜਾ ਸਾਰੀ ਕਮਿਊਨਿਟੀ ਦੇ ਵਿੱਚ ਵੀ ਸ਼ਰਾਰਤ ਕਰ ਰਿਹਾ ਸੀ ਔਰ ਭੜਕਾ ਵੀ ਰਿਹਾ ਸੀ, ਉਸ ਨੂੰ ਸਰਦਾਰ ਮੇਵਾ ਸਿੰਘ ਲੋਪੋਕੇ ਨੇ ਫੜਕਾਇਆ। ਬਾਅਦ 'ਚ ਉਹਨਾਂ ਨੇ ਸ਼ਹਾਦਤ ਵੀ ਪਾਈ, ਕਿਉਂਕਿ ਉਹ ਪੀਰੀਅਡ ਸੀ ਕਿ ਬ੍ਰਿਟਿਸ਼ ਡਿਸਾਈਡਿੰਗ ਫੈਕਟਰ ਸੀ ਇੱਕ ਸਟੇਜ 'ਤੇ। ਉਹਨਾਂ ਨੇ ਇਹ ਫੈਸਲਾ ਕਰ ਲਿਆ ਸੀ ਵੀ ਜਿੰਨੇ ਕੁ ਸਿੱਖ ਬ੍ਰਿਟਿਸ਼ ਕੋਲੰਬੀਆ 'ਚ ਜ਼ਿਆਦਾ ਸੀ ਉਸ ਪੀਰੀਅਡ 'ਚ, ਇਹਨਾਂ ਨੂੰ ਇਕੱਠੇ ਕਰਕੇ ਹੌਂਡੂਰਸ ਭੇਜ ਦਿੱਤਾ ਜਾਏ। ਔਰ ਉਸ ਨੂੰ ਉਹਨਾਂ ਨੇ ਦੇਖਿਆ ਕਿ ਬਈ, ਉਹਨਾਂ ਨੇ ਕਿਹਾ ਵੀ ਉੱਥੇ ਤਾਂ ਬੜੀਆਂ ਪੁੱਛਾਂ ਵਾਲੇ ਮੱਛਰ ਨੇ ਵੱਡੇ, ਉਹ ਤਾਂ ਮਰ ਜਾਏਗੀ ਆਬਾਦੀ ਸਾਰੀ। ਔਰ ਉਹਨਾਂ ਨੇ ਰੈਜ਼ਿਸਟ ਕੀਤਾ। ਇਹ ਇੱਕ ਜਦੋਂ ਅਸੀਂ ਕੈਨੇਡਾ ਦੀ ਸਰਵਾਈਵਲ ਔਰ ਰੈਜ਼ੀਲੀਅੰਸ ਦੀ ਕਹਾਣੀ ਕਹਿੰਦੇ ਆ ਤਾਂ ਸਾਡੀ ਆਪਣੀ ਸਿੱਖ ਕੌਮ ਦੇ ਰੈਜ਼ੀਲੀਅੰਸ ਔਰ ਉਹ ਫਾਈਟ ਦੀ ਕਹਾਣੀ ਜਿਹੜੀ ਆ ਉਹ ਮੋਰ ਬੈਟਰ ਉਸ ਸਪਿਰਿਟ ਨੂੰ ਡਿਸਕ੍ਰਾਈਬ ਕਰਦੀ। ਅੱਜ 1 ਮਿਲੀਅਨ ਦੇ ਲਗਭਗ ਸਿੱਖ ਕੈਨੇਡਾ 'ਚ ਵਸਦੇ ਨੇ। ਕਲੋਜ਼ੈਸਟ ਅਸੀਂ ਦੇਖਦੇ ਹਾਂ ਅੱਜ ਵੀ 20 ਤੋਂ ਜ਼ਿਆਦਾ ਸਿੱਖ ਮੈਂਬਰ ਪਾਰਲੀਮੈਂਟ ਨੇ ਜਿਹੜੇ ਸਾਰੀਆਂ ਧਿਰਾਂ 'ਚ ਨੇ। ਇਕਨੋਮਿਕਲੀ ਪ੍ਰੋਸਪੈਰਿਟੀ ਹੈ। ਜਸਟਿਨ ਟਰੂਡੋ ਤੋਂ ਬਾਅਦ ਮੋਸਟ ਇੰਪੋਰਟੈਂਟ ਜਿਹੜਾ NDP ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਦੇ ਜਗਮੀਤ ਸਿੰਘ, ਉਹ ਐਜ਼ ਏ ਪਾਰਟੀ ਲੀਡਰ ਵੀ ਰਹੇ ਔਰ ਉਹਨਾਂ ਦੇ ਅੰਮ੍ਰਿਤਧਾਰੀ ਸਿੰਘ। ਔਰ ਹੁਣ ਵੀ ਅਸੀਂ ਗੱਲ ਕਰਾਂਗੇ ਭਾਈ ਸਤਨਾਮ ਸਿੰਘ ਹੋਰਾਂ ਦੀ ਬੇਟੀ ਹਰਨੂਰ ਕੌਰ ਦਾ ਆਨੰਦ ਕਾਰਜ ਸੀ ਜਿਹੜਾ ਅਜੀਤਪਾਲ ਸਿੰਘ ਨੌਜਵਾਨ ਦੇ ਨਾਲ ਹੋਇਆ, ਉਸ 'ਚ ਮੈਂ ਸ਼ਮੂਲੀਅਤ ਲਈ ਗਿਆ ਸੀ। ਔਰ ਜਗਮੀਤ ਸਿੰਘ ਵੀ ਉੱਥੇ ਆਪਣੀ ਪਿਆਰੀ ਬੱਚੀ ਦਾਨੀ ਕੌਰ ਨਾਲ ਆਏ ਹੋਏ ਸੀ। ਔਰ ਮੇਰੇ ਤੋਂ ਪਹਿਲਾਂ ਉਹਨਾਂ ਨੇ ਐਡਰੈਸ ਕੀਤਾ, ਫਿਰ ਮੈਂ ਔਰ ਬਾਅਦ 'ਚ ਵੀ ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਵੀ ਇਹ ਕਿਹਾ ਸੀ ਕਿ ਵੀ ਜਗਮੀਤ ਸਿੰਘ ਹੋਰਾਂ ਨੇ ਪੰਜ ਕਕਾਰੀ ਅੰਮ੍ਰਿਤਧਾਰੀ ਰੂਪ ਦੇ ਵਿੱਚ ਇਹ ਸਾਬਤ ਕੀਤਾ ਕਿ ਸਿੱਖ ਹਰ ਫੀਲਡ ਦੇ ਵਿੱਚ, ਕਿ ਜਿਵੇਂ ਉਹਨਾਂ ਦੀਆਂ ਡਿਬੇਟਸ ਨੈਸ਼ਨਲ ਲੈਵਲ 'ਤੇ ਹੁੰਦੀਆਂ ਸੀ, ਪ੍ਰਾਈਮ ਮਿਨਿਸਟਰੀਅਲ ਡਿਬੇਟਸ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਉਹਦੇ 'ਚ ਵੀ। ਔਰ ਉਹਨਾਂ ਨੂੰ ਮੈਂ ਕਿਹਾ ਵੀ ਯੂ ਪਲੇਡ ਯੂਰ ਇਨਿੰਗਸ ਵੈਰੀ ਵੈਲ। ਤੁਸੀਂ ਉਹ ਯਾਰਡ ਸਟਿਕ ਸੈੱਟ ਕਰ ਦਿੱਤਾ ਹੈ ਕਿ ਨੌਜਵਾਨ ਬੱਚੇ ਬੱਚੀਆਂ ਔਰ ਦਰਸ਼ਕ ਨਾਲ ਤਸਵੀਰਾਂ ਵੀ ਦੇਖਣਗੇ, ਕਿਉਂਕਿ ਉਹ ਸਾਰੇ 'ਚ ਮੈਂ ਕਿਹਾ ਕਿ ਵੀ ਉਹ ਅੱਗੇ। ਔਰ ਸੁਜੈਸਟ ਵੀ ਮੈਂ ਉਹਨਾਂ ਨੂੰ ਕੀਤਾ ਕਿ ਵੀ ਤੁਸੀਂ ਕੋਈ ਲੀਡਰਸ਼ਿਪ ਅਕੈਡਮੀ ਖੋਲ੍ਹੋ, ਕਿਉਂਕਿ ਹੁਣ ਪੋਲੀਟੀਕਲੀ ਤਾਂ ਆਲਮੋਸਟ ਉਹਨਾਂ ਦੀ ਇਨਿੰਗ ਓਵਰ ਹੈ। ਉਹਨਾਂ ਨੇ ਕਿਹਾ ਵੀ ਮੈਂ ਆਪਣੇ ਐਕਸਪੀਰੀਅੰਸ ਦੇ ਉੱਤੇ ਇੱਕ ਕਿਤਾਬ ਦੀ ਲਿਖਣ ਦੀ ਪਲੈਨਿੰਗ ਕਰ ਰਿਹਾ। ਇੱਕ ਆਲਰੇਡੀ ਉਹਨਾਂ ਨੇ ਲਿਖੀ ਹੋਈ ਹੈ ਜਿਹਦਾ ਮੈਨੂੰ ਨਹੀਂ ਸੀ ਪਤਾ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਜਦੋਂ ਅਸੀਂ ਉਸ ਪਾਰਟ ਤੋਂ, ਜਦੋਂ ਕਿ ਗੁਰੂ ਨਾਨਕ ਜਹਾਜ਼ ਕਾਮਾਗਾਟਾ ਮਾਰੂ ਦੇ ਉਹ ਸਾਰੇ ਤੋਂ ਡਿਸਕ੍ਰਿਮੀਨੇਸ਼ਨ, ਵੋਟ ਦਾ ਹੱਕ ਕੈਨੇਡਾ 'ਚ 1947-48 'ਚ ਜਾ ਕੇ ਮਿਲਦਾ ਹੈ, ਕਿਵੇਂ ਸਟਰਗਲ ਕੀਤੀ ਸਿੱਖਾਂ ਨੇ। ਔਰ ਇਸ ਸਾਰੇ ਪੀਰੀਅਡ ਪਿਛਲੇ 2 ਸਾਲ ਸਾਨੂੰ ਹੋਰ ਵੀ ਇਸ ਪਾਸੇ ਨੂੰ ਲੈ ਆਉਂਦੇ ਨੇ ਕਿ ਭਾਈ ਕਿਵੇਂ ਜਿਸ ਮੁਲਕ ਦੀ ਆਜ਼ਾਦੀ ਦੇ ਲਈ ਕਦੇ ਇੱਥੇ 8000 ਦੇ ਕਰੀਬ ਸਿੱਖ ਬ੍ਰਿਟਿਸ਼ ਕੋਲੰਬੀਆ ਔਰ ਕੈਲੀਫੋਰਨੀਆ 'ਚ ਸਨ 1912-13 'ਚ, ਉਹਨਾਂ 'ਚੋਂ 8000 ਚੋਂ 7000 ਵਾਪਸ ਚਲਾ ਗਿਆ ਸੀ ਕਿ ਭਾਈ ਅਸੀਂ ਮੁਲਕ ਨੂੰ ਆਜ਼ਾਦ ਕਰਾਉਣਾ। ਗਦਰ ਪਾਰਟੀ, ਗਦਰੀ ਬਾਬੇ, ਬਾਬਾ ਸੋਹਣ ਸਿੰਘ ਪਕਰਾਂ, ਗੁਰਮੁਖ ਸਿੰਘ ਲਲਤੋਂ, ਬਾਬਾ ਜਵਾਲਾ ਸਿੰਘ, ਕਰਤਾਰ ਸਿੰਘ ਸਰਾਭਾ। ਤੇ ਉਹ ਮੁਲਕ ਜਿਹੜਾ ਅੱਜ ਕੈਨੇਡਾ ਦੀ ਧਰਤੀ ਤੇ ਆ ਕੇ ਉਹਨਾਂ ਨੇ ਕੈਨੇਡਾ ਦੇ ਸ਼ਹਿਰੀ ਜਿਹੜੇ ਨੇ ਸਿੱਖ, ਉਹਨਾਂ ਨੂੰ ਆਪਣੀ ਹਿੰਸਾ ਦਾ ਨਿਸ਼ਾਨਾ ਬਣਾਇਆ, ਜਿਸ ਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਤੌਰ ਤੇ। ਔਰ ਇਹ ਗੱਲ ਵੀ ਕਿਸੇ ਹੋਰ ਨੇ ਨਹੀਂ ਕਹੀ, ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ 18 ਸਤੰਬਰ ਨੂੰ ਕੈਨੇਡਾ ਦੀ ਪਾਰਲੀਮੈਂਟ 'ਚ ਖਲੋ ਕੇ ਇੰਕਸ਼ਾਫ ਕੀਤਾ ਕਿ ਭਾਈ ਇਸ ਦੇ ਲਈ ਕੌਣ ਜ਼ਿੰਮੇਵਾਰ ਹੈ। ਔਰ ਜ਼ਾਹਰ ਹੈ ਕਿ ਉਸ ਤੋਂ ਬਾਅਦ 6 ਆਲਾ ਉਹਨਾਂ ਦੇ ਆਫੀਸਰ, ਜਿਹਨਾਂ ਦੇ ਵਿੱਚ ਕੈਨੇਡਾ ਦੇ ਵਿੱਚ ਹਾਈ ਕਮਿਸ਼ਨਰ ਸੰਜੇ ਵਰਮਾ ਵੀ ਸ਼ਾਮਲ ਸੀ, ਉਹਨਾਂ ਨੂੰ ਪਰਸੋਨਾ ਨੌਨ ਗ੍ਰੇਟਾ ਕਹਿ ਕੇ ਮੁਲਕ 'ਚੋਂ ਬਾਹਰ ਕੱਢਿਆ ਗਿਆ। ਔਰ ਜਦੋਂ ਮੈਂ ਟਰੈਵਲ ਕਰ ਰਿਹਾ ਸੀ ਉਦੋਂ ਮੈਂ ਖਬਰ ਵੀ ਦੇਖੀ ਕਿ ਭਾਈ ਜਦੋਂ ਇਹ ਚੱਲ ਰਿਹਾ ਸੀ ਕਿ ਵੀ ਇਹ ਵਿਕਾਸ ਜਿਹੜਾ ਉਹਨੇ ਯਾਦਵ ਨੇ ਕੀ ਪਲਾਨ ਕੀਤਾ ਤੇ ਨਿਖਿਲ ਗੁਪਤੇ ਨੇ ਕੀ ਕੀਤਾ, ਉਦੋਂ ਜਿਹੜਾ ਬੰਦਾ ਇੱਕ ਮੇਨ ਜਿਹੜਾ ਪੰਜਾਬ ਦੇ ਵਿੱਚ ਵੀ ਕਿਸੇ ਜ਼ਮਾਨੇ ਦੇ ਵਿੱਚ ਕਿਲਰ ਰਿਹਾ, ਸੀਨੀਅਰ ਸੁਪਰਡੈਂਟ ਪੁਲਿਸ ਸੀ ਚੰਡੀਗੜ੍ਹ ਦੇ ਵਿੱਚ, ਫਿਰ ਡਿਪਟੀ ਇੰਸਪੈਕਟਰ ਜਨਰਲ ਲੁਧਿਆਣੇ 'ਚ ਸੀ। ਇਹ 90 ਦਾ ਜ਼ਿਕਰ ਹੈ ਜਿਸ 'ਚ ਉਹਨੇ ਬਹੁਤ ਸਾਰੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ ਹੋਇਆ ਹੈ। ਉਹ ਬਠਿੰਡਾ ਹੋਏ, ਮਾਨਸਾ ਹੋਏ, ਹੁਸ਼ਿਆਰਪੁਰ ਹੋਏ। ਔਰ ਉਹਦਾ ਨਾਮ ਪ੍ਰਾਗ ਜੈਨ ਹੈ। ਔਰ ਇਹੀ ਪ੍ਰਾਗ ਜੈਨ ਜਿਹੜਾ ਟਰਾਂਸਨੈਸ਼ਨਲ ਕਿਲਿੰਗ ਦੇ ਲਈ ਵੀ ਹਰਦੀਪ ਸਿੰਘ ਨਿੱਜਰ ਦੇ ਜ਼ਿੰਮੇਵਾਰ ਦੱਸਿਆ ਜਾ ਰਿਹਾ ਸੀ, ਉਸ ਨੂੰ ਇਸ ਵੀਕਐਂਡ ਦੇ ਉੱਤੇ ਹੀ ਰਾਹ ਏਜੰਸੀ, ਜਿਹੜੀ ਇੰਡੀਆ ਦੀ ਖੁਫੀਆ ਏਜੰਸੀ ਹੈ,
ਉਸ ਦਾ ਚੀਫ ਬਣਾ ਦਿੱਤਾ ਗਿਆ। ਹੁਣ ਜਦੋਂ ਭਾਰਤ ਵਾਰ-ਵਾਰ ਦੁਨੀਆ ਨੂੰ ਇਹ ਕਹਿੰਦਾ ਜੀ ਸਾਨੂੰ ਤਾਂ ਦੱਸਿਆ ਹੀ ਨਹੀਂ ਗਿਆ ਜੀ, ਸਬੂਤ ਹੀ ਕੋਈ ਨਹੀਂ ਹੈ ਜੀ। ਹੁਣ ਜਿਹੜਾ ਤੁਹਾਡਾ ਸਪਾਈ ਚੀਫ ਜਿਹਨੂੰ ਤੁਸੀਂ ਹੁਣ ਬਣਾਇਆ ਹੈ, ਇਹ ਬੰਦਾ ਐਕਿਊਜ਼ਡ ਹੈ ਉਸ ਕਿਸਮ ਦੇ ਜਿਹੜੀ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ। ਔਰ ਇਹ ਜਦੋਂ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਇਸ ਲੈਵਲ ਦੇ ਉੱਤੇ ਜੋ ਇਹਨਾਂ ਦਾ ਚੱਲ ਰਿਹਾ ਹੈ, ਸੋ ਉਸ ਦੇ ਵਿੱਚ ਜਦੋਂ ਅਸੀਂ ਗੱਲ ਕੈਨੇਡਾ ਦੇ ਵਿੱਚ, ਕੈਨੇਡਾ ਨੂੰ ਐਜ਼ ਏ ਨੇਸ਼ਨ ਦਰਪੇਸ਼ ਚੈਲੰਜ ਜ਼ਾਹਰ ਹੈ। ਇਕਨੋਮਿਕਲੀ ਹਾਲਤ ਉਨੀ ਠੀਕ ਨਹੀਂ ਹੈ ਕਿਉਂਕਿ ਅਮਰੀਕਾ ਨਾਲ ਵੀ ਜਿਹੜੀ ਟਿਫ ਆਫ ਵਾਰ ਚੱਲ ਰਹੀ ਹੈ, ਜੌਬਸ ਵੀ ਕੱਟੇ ਹੋਏ ਨੇ ਬਹੁਤ ਸਾਰਿਆਂ ਦੇ ਲਈ, ਹਰ ਸੈਕਟਰ ਵਾਲਿਆਂ ਦੇ ਲਈ ਕਮੀ ਹੈ। ਈਵਨ ਹੁਣ ਇਹ ਵੀ ਨਜ਼ਰ ਆਉਂਦਾ ਵੀ ਬਾਰਡਰ ਦੇ ਉੱਤੇ ਅੱਗੇ ਕਿਉਂਕਿ ਅਸੀਂ ਬਾਈ ਰੋਡ ਹੀ ਕ੍ਰਾਸ ਕੀਤਾ, ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ ਸੀ, ਹੁਣ ਉਨੀਆਂ ਨਹੀਂ ਨੇ ਕਿਉਂਕਿ ਕੈਨੇਡਾ ਵਾਲਿਆਂ ਨੇ ਬਹੁਤ ਘੱਟ ਕਰ ਦਿੱਤਾ ਅਮਰੀਕਾ ਆਉਣਾ ਵੀ ਅੰਟਿਲ ਅਨਲੈਸ ਇਹਨਾਂ ਦੀਆਂ ਰਿਸ਼ਤੇਦਾਰੀਆਂ ਜਾਂ ਦੂਜੇ। ਹਾਲਾਂਕਿ ਡਿਊਲ ਸਿਟੀਜ਼ਨਸ਼ਿਪ ਹੈ ਕੈਨੇਡਾ ਔਰ ਅਮਰੀਕਾ ਵਾਲੇ, ਜਿਵੇਂ ਭਾਈ ਗੁਰਦੇਵ ਸਿੰਘ ਉਹਨਾਂ ਦੀ ਸਿੰਘਣੀ ਸਾਹਿਬ ਹੈ ਜੋ ਸਾਡੇ ਨਾਲ ਹੁਣ ਵੀ ਟ੍ਰਿਪ ਵੇਲੇ ਸੀ, ਡਿਊਲ ਸਿਟੀਜ਼ਨ ਨੇ, ਕੈਨੇਡਾ ਦੇ ਵੀ ਨੇ ਅਮਰੀਕਾ ਦੇ ਵੀ ਨੇ। ਲੇਕਿਨ ਮੈਨੂੰ ਇਹ ਲੱਗਦਾ ਕਿ ਜੇ ਅਮਰੀਕਾ ਨਾਲ ਕਸ਼ੀਦਗੀ ਹੋਈ ਤਾਂ ਇਹ ਵੀ ਜਿਹੜਾ ਡਿਊਲ ਸਿਟੀਜ਼ਨਸ਼ਿਪ ਵਾਲਾ ਪਾਰਟ ਹੈ ਇਹ ਵੀ ਕੈਂਸਲੇਸ਼ਨ ਵੱਲ ਜਾਏਗਾ। ਸੋ ਇਹ ਦਰਪੇਸ਼ ਚੈਲੰਜ ਨੇ ਕੈਨੇਡਾ ਦਾ ਇਸ ਵੇਲੇ ਇਕਨੋਮਿਕਲੀ ਸਰਵਾਈਵ ਕਰਨਾ ਵੀ। ਪਰ ਸਿੱਖ ਕੌਮ ਦੇ ਨੁਕਤਾ ਨਿਗਾਹ ਤੋਂ ਜਿਹੜੀ ਸਾਡੇ ਲਈ ਸੈਡਰ ਪਾਰਟ ਹੈ ਕਿ ਮਾਰਕ ਕਾਰਨੀ ਭਾਵੇਂ ਉਸੇ ਪਾਰਟੀ ਦਾ, ਲਿਬਰਲ ਪਾਰਟੀ ਦਾ, ਜਿਸ ਦੇ ਜਿਹੜੇ ਜਸਟਿਨ ਟਰੂਡੋ ਸਨ, ਲੇਕਿਨ ਇਹ ਇਕਨੋਮਿਕਲ ਫੀਅਰ ਹੈ ਜਾਂ ਇਸ ਵੇਲੇ ਕੀ ਦਬਾਅ ਨੇ। ਜਿੱਦਣ ਮਾਰਕ ਕਾਰਨੀ ਨੇ ਅਨੀਤਾ ਆਨੰਦ ਨੂੰ ਫੋਰਨ ਮਿਨਿਸਟਰ ਬਣਾਇਆ ਸੀ ਉਦੋਂ ਹੀ ਮੈਨੂੰ ਨਜ਼ਰ ਆ ਗਿਆ ਸੀ ਕਿ ਵੀ ਇਹ ਹੁਣ ਸਟੈਪ ਡਾਊਨ ਕਰ ਰਹੇ ਨੇ ਜਿਹੜੀ ਪੋਜੀਸ਼ਨ ਕੈਨੇਡੀਅਨ ਗਵਰਨਮੈਂਟ ਨੇ ਲਈ ਹੋਈ ਹੈ। ਔਰ ਇਹ ਵੀ ਫੈਸਲਾ ਹੋਣਾ ਕਿ ਜੀ ਦੋਨੋਂ ਮੁਲਕਾਂ 'ਚ ਹਾਈ ਕਮਿਸ਼ਨਰ ਲੈਵਲ ਦੇ ਰਿਸ਼ਤੇ ਰਿਸਟੋਰ ਕੀਤੇ ਜਾਣਗੇ, ਇਹ ਖਤਰਨਾਕ ਰੁਝਾਨ ਹੈ ਕਿਉਂਕਿ ਆਲਰੇਡੀ ਟਰਾਇਲ ਵੀ ਚੱਲ ਰਿਹਾ ਹੈ। ਉਹੀ ਪਾਰਟ ਫਰੋਤੀਆਂ ਦਾ ਸਿਲਸਿਲਾ, ਈਵਨ ਮੈਂ ਸਰੀ ਸੀ 2-3 ਹਫ਼ਤੇ ਪਹਿਲਾਂ, ਉੱਥੇ ਵੀ ਇਹੀ ਆਇਆ। ਲੇਕਿਨ ਇੱਥੇ ਵੀ ਆਇਆ ਕਿ ਸੈਂਕੜੇ ਐਸੇ ਸਿੱਖ ਬਿਜ਼ਨਸਮੈਨ ਔਰ ਦੂਸਰੇ ਨੇ ਜਿਨ੍ਹਾਂ 'ਚ ਕੁਝ ਪੰਜਾਬੀ ਹਿੰਦੂ ਵੀ ਸਕਸੈਸਫੁਲ ਨੇ, ਜਿਨ੍ਹਾਂ ਨੂੰ ਇਹ ਗੈਂਗਸਟਰਾਂ ਵੱਲੋਂ ਔਰ ਦੂਸਰਿਆਂ ਵੱਲੋਂ ਫਰੋਤੀਆਂ ਦੀ ਧਮਕੀਆਂ ਆਉਂਦੀਆਂ ਨੇ ਔਰ ਗੋਲੀਆਂ ਵੀ ਉਹ ਚਲਾਉਂਦੇ ਨੇ, ਕੁਝ ਦੇ ਵੀ ਰਹੇ ਨੇ। ਸੋ ਇਹ ਸਾਰੇ ਦੇ ਚੱਲਦੇ ਆ ਕੈਨੇਡਾ ਜਿਹੜਾ ਇੱਕ ਖੂਬਸੂਰਤ ਮੁਲਕ, ਜਾਂ ਪੰਜਾਬ ਦੇ ਵਿੱਚ ਵੀ ਜਿਹਦਾ ਕੋਈ ਚੰਗਾ ਕਾਰੋਬਾਰ ਹੁੰਦਾ ਸੀ ਉਹਨੂੰ ਲੋਕ ਕਹਿੰਦੇ ਸੀ ਵੀ ਤੇਰਾ ਤਾਂ ਕੈਨੇਡਾ ਲੱਗਾ। ਇਹ ਜ਼ਾਹਰ ਹੈ ਵੀ ਕੈਨੇਡਾ ਦੀ ਡਾਲਰ ਵੀ ਸਟਰੋਂਗ ਸੀ ਔਰ ਕੈਨੇਡਾ ਪ੍ਰੋਸਪੈਰਿਟੀ ਦੀ ਨਿਸ਼ਾਨੀ ਸੀ। ਸੋ ਇਸ ਵੇਲੇ ਔਰ ਜਿਹੜੇ ਸਾਡੇ ਬੱਚੇ ਬੱਚੀਆਂ ਵੀ ਸਟੂਡੈਂਟਸ ਦੇ ਰੂਪ 'ਚ ਵੱਡੀ ਗਿਣਤੀ ਦੇ ਵਿੱਚ ਆਏ। ਹਾਲਾਂ ਮੈਂ ਜਿਹਨਾਂ 2 ਗੁਰਦੁਆਰਿਆਂ 'ਚ ਐਡਰੈਸ ਕੀਤਾ ਥਾਂ ਜਿਹੜਾ ਉੱਥੇ ਵੱਡੀ ਗਿਣਤੀ 'ਚ ਇੰਟਰਨੈਸ਼ਨਲ ਸਟੂਡੈਂਟ ਸੀ। ਲੇਕਿਨ ਜਿਵੇਂ ਦੱਸਿਆ ਗਿਆ ਵੀ ਅੱਗੇ ਜਿਵੇਂ ਸੀ ਹੁਣ ਬਹੁਤ ਆਲਮੋਸਟ ਨਿਲ ਵਾਂਗ ਹੀ ਹੈ ਬਾਹਰੋਂ ਆਉਣਾ, ਉਹ ਟਰੰਪ ਦਾ ਪ੍ਰੈਸ਼ਰ ਵੀ ਹੈ। ਸੋ ਉਹਦੇ ਥੱਲੇ ਜਿਹੜੇ ਆਏ ਨੇ ਉਹਨਾਂ ਦੇ ਲਈ ਅੱਗੋਂ ਕਿੰਨੇ ਕੁ ਮੁਕਾਮ ਜਾਂ ਕੀ ਹੁੰਦੇ ਨੇ, ਇਮੀਗ੍ਰੇਸ਼ਨ ਦਾ ਵੀ ਜਿਹੜਾ ਉਹ ਢਿਬਰੀ ਟਾਈਟ ਹੋ ਰਹੀ ਹੈ। ਪਰ ਇਸ ਸਾਰੇ ਦੇ ਨਾਲ ਨਾਲ ਜਿਹੜਾ ਪਾਰਟ ਸਾਨੂੰ ਇਹ ਦੇਖਣ ਵਾਲਾ ਹੈ, ਔਰ ਮੈਂ ਆਪਣਾ ਗੁਰਦੁਆਰਿਆਂ ਦੇ ਪ੍ਰਬੰਧਕ ਜਥੇਬੰਦੀਆਂ ਦੇ ਨਾਲ ਵੀ ਹੁੰਦਾ ਕਿ ਭਾਈ ਇਹ ਸਾਡੇ ਬੱਚੇ ਬੱਚੀਆਂ ਨੇ, ਇੰਟਰਨੈਸ਼ਨਲ ਸਟੂਡੈਂਟਸ ਔਰ ਦੂਸਰੇ, ਇਹਨਾਂ ਨੂੰ ਰਾਹੇ ਰਾਸਤੇ ਰੱਖਣਾ, ਇਹਨਾਂ ਲਈ ਜੌਬ ਓਪਰਚੁਨਿਟੀਜ਼ ਕ੍ਰੀਏਟ ਕਰਨੀਆਂ। ਹਾਲਾਂ ਜੋ ਹਾਲਾਤ ਚੱਲ ਰਹੇ ਨੇ ਉਹ ਭਾਵੇਂ ਫਰੋਤੀਆਂ ਹੋਣ, ਭਾਵੇਂ ਕ੍ਰਾਈਮ ਹੋਏ, ਜੋ ਪੰਜਾਬ ਚੱਲ ਰਿਹਾ ਹਾਲਤ ਤਾਂ ਉੱਧਰ ਹੀ ਲੈ ਕੇ ਜਾਂਦੀ ਹੈ ਕਿ ਭਾਈ ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਹੁੰਦੀ, ਜਿਹੜੀ ਗੱਲ ਸਰ ਕਪੂਰ ਸਿੰਘ ਨੇ 1970 'ਚ ਵੈਨਕੂਵਰ ਦੇ ਵਿੱਚ ਆਪਣੇ ਲੈਕਚਰ ਦੇ ਵਿੱਚ ਕਹੀ ਸੀ। ਉਦੋਂ ਅਜੇ ਨਾ ਪਿੰਡਰਾਂਵਾਲੇ ਸੀਨ ਤੇ ਸਨ ਨਾ ਖਾਲਿਸਤਾਨ ਦੀ ਤਹਿਰੀਕ ਸੀ। ਉਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਇਫ ਸਿੱਖਸ won't have political power, your sons and their sons and their sons will be the peons in the offices, drivers of Hindu-owned Mercedes cars, security guards in front of Hindu-owned hotels, or wayside robbers. ਕਿ ਜੇ ਸਿੱਖਾਂ ਦੇ ਕੋਲ ਸਿਆਸੀ ਤਾਕਤ ਨਾ ਆਈ ਤਾਂ ਯਾਦ ਰੱਖਿਓ ਤੁਹਾਡੇ ਬੱਚੇ ਤੇ ਉਹਨਾਂ ਦੇ ਬੱਚੇ ਤੇ ਉਹਨਾਂ ਦੇ ਬੱਚੇ ਅੱਗੋਂ ਜਾਂ ਤਾਂ ਸਿਰਫ ਚਪੜਾਸੀ ਲੱਗੇ ਹੋਣਗੇ ਦਫ਼ਤਰਾਂ 'ਚ, ਜਾਂ ਹਿੰਦੂਆਂ ਦੀਆਂ ਮਲਕੀਤਾਂ ਵਾਲੀਆਂ ਗੱਡੀਆਂ ਦੇ ਡਰਾਈਵਰ ਹੋਣਗੇ, ਜਾਂ ਉਹਨਾਂ ਦੀਆਂ ਮਲਕੀਤਾਂ ਵਾਲੇ ਹੋਟਲਾਂ ਦੇ ਅੱਗੇ ਸਿਕਿਉਰਿਟੀ ਗਾਰਡ ਬਣ ਕੇ ਖਲੋਤੇ ਹੋਣਗੇ, ਜਾਂ ਰੋਬਰ ਹੋਣਗੇ, ਲੁਟੇਰੇ ਹੋਣਗੇ। ਹੁਣ ਮਤਲਬ ਜਦੋਂ ਕੈਨੇਡਾ 'ਚ ਵੀ ਸੁਣਨ ਨੂੰ ਮਿਲਦਾ, ਕਹਿੰਦਾ ਕਿ ਵੀ ਕਿੰਨੇ ਬਟਰ ਚੋਰੀ ਕਰਨ 'ਚ ਫੜੇ ਜਾਂਦੇ ਨੇ, ਕਿੰਨੇ। ਇਹ ਜਦੋਂ ਗੁਲਾਮਾਂ ਦੇ ਕੁਝ ਟ੍ਰੇਟ ਡਿਵੈਲਪ ਹੁੰਦੇ ਨੇ ਜਾਂ ਜਿਸ ਲੈਵਲ ਦੇ ਉੱਤੇ ਇਹੀ ਹਾਲ ਜੇ ਅਸੀਂ ਦੇਖਣਾ ਹੋਏ ਕਿ ਵੀ ਕਈ ਵਾਰ
ਸਾਡੇ ਲੋਕ ਜਦੋਂ ਇੱਥੇ ਕਾਲਿਆਂ ਬਾਰੇ ਇਦਾਂ ਦੀ ਕਮੈਂਟਰੀ ਕਰਨਗੇ ਤੇ ਮੈਂ ਉਹਨਾਂ ਨੂੰ ਇਹ ਕਹਿੰਦਾ ਵੀ ਇਵੇਂ ਨਾ ਆਪਣਾ ਵੀ ਅਸੀਂ ਦੇਖੀਏ ਕਿ ਜਦੋਂ ਹੱਕ ਖੋਏ ਜਾਂਦੇ ਨੇ, ਲੋਕਾਂ ਨੂੰ ਤੁਸੀਂ ਗੁਲਾਮ ਲੰਮਾ ਵਕਤ ਰੱਖਦੇ ਹੋ, ਫਿਰ ਇਸ ਕਿਸਮ ਦੀਆਂ ਜਿਹੜੀਆਂ ਨੇ ਉਹ ਕਮਜ਼ੋਰੀਆਂ ਸਾਹਮਣੇ ਆਉਂਦੀਆਂ ਨੇ। ਸੋ ਕੈਨੇਡਾ ਫੇਰੀ ਦਾ ਕੁੱਲ ਮਿਲਾ ਕੇ ਜਿਹੜਾ ਬੇਸ਼ੱਕ ਅਸੀਂ ਇੱਥੋਂ ਫਰਾਈਡੇ ਗਏ, ਫਰਾਈਡੇ ਸ਼ਾਮ ਭਾਈ ਸਤਨਾਮ ਸਿੰਘ ਉਹਨਾਂ ਦੇ ਗ੍ਰਹਿ ਵਿਖੇ, ਉਹਨਾਂ ਦੇ ਵੀ ਰਿਸ਼ਤੇਦਾਰ ਦੂਰ ਦੁਰਾਡਿਓਂ ਆਏ ਹੋਏ ਸੀ, ਆਸਟਰੀਆ ਤੋਂ ਉਹਨਾਂ ਦੇ ਰਿਸ਼ਤੇਦਾਰ ਸੀ। ਔਰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਜਦੋਂ ਉਹ ਇਵੇਂ ਤਾਂ ਆ ਕੇ ਮਿਲੇ, ਆ ਕੇ ਉਹਨਾਂ ਨੇ ਕਿਹਾ ਜੀ ਅਸੀਂ ਆਸਟਰੀਆ 'ਚ ਤੁਹਾਨੂੰ ਦੇਖਦੇ ਹਾਂ TV 84 ਦੇ ਸਾਰੇ ਪ੍ਰੋਗਰਾਮ, ਔਰ ਅਗਲੇ ਦਿਨ ਸੈਚਰਡੇ ਆਨੰਦ ਕਾਰਜ ਦਰਸ਼ਕ ਦੇਖ ਸਕਦੇ ਨੇ ਕਿ ਬਹੁਤ ਜ਼ਬਰਦਸਤ ਸੈਂਕੜਿਆਂ ਦੀ ਗਿਣਤੀ 'ਚ ਪਾਰਟਿਸਪੇਸ਼ਨ ਸੀ। ਸਿੱਖੀ ਸਰੂਪ 'ਚ ਬੱਚੀ ਦੇ ਵੀ ਦਸਤਾਰ ਸਜਾਈ ਹੋਈ ਹੈ, ਸਿੰਘ ਤਾਂ ਖਾਲਸਾਈ ਬਾਣੇ 'ਚ ਹੈ ਹੀ ਸੀ ਜੀ, ਔਰ ਬੜੇ ਜਿਹੜਾ ਜਿਹਨੂੰ ਤੁਸੀਂ ਸੈਲੈਕਟਿਵ ਵੀ ਕਹੋ ਕਿ ਵੀ ਸਾਰੇ ਹੀ ਜਿਵੇਂ ਜਦੋਂ ਤੁਸੀਂ ਕਿਸੇ ਦੇ ਦੁੱਖ ਸੁੱਖ ਸੁਣਦੇ ਹੋ, ਸਤਨਾਮ ਸਿੰਘ ਪੰਥਕ ਐਕਟਿਵਿਸਟ ਨੇ ਪਿਛਲੇ 20-25 ਸਾਲ ਤੋਂ ਸਾਡੇ ਨਾਲ ਵੀ ਉਵੇਂ ਹੀ ਜੁੜੇ ਹੋਏ ਨੇ, ਯੂਨਾਈਟਿਡ ਸਿੱਖਸ ਲਈ ਵੀ, ਔਰ ਟੋਰਾਂਟੋ ਦੇ ਵਿੱਚ ਹਰ ਪੰਥਕ ਪਲੇਟਫਾਰਮ ਦੇ ਉੱਤੇ ਉਹਨਾਂ ਦੀਆਂ ਸੇਵਾਵਾਂ ਨੇ ਜੀ। ਸੋ ਇਹ ਉਹਨਾਂ ਦੀ ਜਿਹੜੀ ਹੈ ਉਹ ਸਿੱਖ ਕੌਮ ਵਿਚਲੀਆਂ ਸੇਵਾਵਾਂ ਦੀ ਰੈਕਗਨੀਸ਼ਨ ਵੀ ਸੀ। ਔਰ ਜਿਵੇਂ ਮੈਂ ਦੱਸਿਆ ਕਿ ਵੀ ਸਾਰੀਆਂ ਹੀ ਜਿਹੜੀਆਂ ਧਿਰਾਂ ਦੇ ਅੱਡ-ਅੱਡ ਪੋਲੀਟੀਕਲ ਐਕਟਿਵਿਸਟ ਵੀ ਪਹੁੰਚੇ ਹੋਏ ਸਨ, ਔਰ ਖ਼ਾਸ ਤੌਰ 'ਤੇ ਇਸ ਮੌਕੇ ਸਾਡੇ ਵੀਰ, ਸਾਡੇ ਸ਼ਾਇਰ ਭਾਈ ਸੰਤੋਖ ਸਿੰਘ ਭਾਊ ਜੀ ਉਹ ਵੀ ਆਏ ਹੋਏ ਸਨ, ਔਰ ਉਹਨਾਂ ਦੀ ਜਿਹੜੀ ਪੁਸਤਕ ਖਾਲਸਾ ਰਾਜ ਦੇ ਪਾਂਧੀ ਜੀ ਉਹ ਵੀ ਜਿਹੜੀ ਹੈ ਰਿਲੀਜ਼ ਬਾਹਰ ਹੋਈ। ਹਾਲਾਂ ਪ੍ਰਿੰਟ ਤਾਂ ਪਹਿਲਾਂ ਦੀ ਹੋਈ ਹੈ, ਉਹਨਾਂ ਨੇ ਸਾਨੂੰ ਉਹਦੀਆਂ ਐਕਸਟਰਾ ਕਾਪੀਆਂ ਵੀ ਦਿੱਤੀਆਂ, ਦਰਸ਼ਕ ਦੇਖ ਸਕਦੇ ਨੇ ਉਹਨਾਂ ਸਾਰੀਆਂ ਪਿਕਚਰਸ ਨੂੰ ਵੀ ਦੇਖ ਰਹੇ। ਔਰ ਸਾਰਿਆਂ ਦਾ ਜਿਹੜਾ ਉਸ ਥਾਂ ਦੇ ਉੱਤੇ ਇਕੱਠੇ ਹੋਣਾ, ਔਰ ਉਸੇ ਸ਼ਾਮ ਅਸੀਂ ਫਿਰ ਗੁਰੂ ਨਾਨਕ ਸਿੱਖ ਮਿਸ਼ਨ ਬਰੈਂਪਟਨ ਜਿਹੜਾ ਪੰਥਕ ਇੱਕ ਵੱਡਾ ਗੁਰਦੁਆਰਾ ਸਾਹਿਬ ਹੈ, ਉਹਦੀ ਇਮਾਰਤ ਤਾਂ ਹੋਰ ਵੀ ਵੱਡੀ ਬਣ ਰਹੀ ਹੈ। ਸਾਡੇ ਵੀਰ ਬਲਕਰਨ ਸਿੰਘ ਔਰ ਗੁਰਦੁਆਰਾ ਸਾਹਿਬ ਦੇ ਪ੍ਰੈਜ਼ੀਡੈਂਟ ਗੁਰਦੇਵ ਸਿੰਘ ਮਾਨ ਸਾਰੇ ਪਿਆਰ ਕਰਦੇ ਨੇ। ਉਹਨਾਂ ਨੇ ਕਿਸੇ ਹੋਰ ਸਕਾਲਰ ਨੇ ਆਉਣਾ ਸੀ, ਉਹ ਨਹੀਂ ਸੀ ਆ ਪਾਏ। ਹਾਲਾਂ ਉਹਨਾਂ ਨਾਲ ਐਤਵਾਰ ਦਾ ਦੀਵਾਨ ਤੈਅ ਹੋਇਆ ਸੀ ਕਿ ਅਸੀਂ ਐਤਵਾਰ ਜਾਣਾ, ਸੈਚਰਡੇ ਅਸੀਂ, ਲੇਕਿਨ ਅਸੀਂ ਗਏ ਔਰ ਖਚਾ ਖਚ ਦੀਵਾਨ ਹਾਲ ਵੀ ਭਰਿਆ ਹੋਇਆ ਸੀ। ਜਿਵੇਂ ਮੈਂ ਕਿਹਾ ਕਿ ਵੀ ਸਟੂਡੈਂਟਸ ਦੀ ਵੱਡੀ ਗਿਣਤੀ ਸੀ, ਲਗਭਗ 1 ਘੰਟੇ ਦੀ ਸਾਡੀ ਪ੍ਰੈਜੈਂਟੇਸ਼ਨ ਸੀ। ਔਰ ਪਿਛਲੇ ਕੱਲ੍ਹ ਕਿਉਂਕਿ ਅਸੀਂ ਟਰੈਵਲ ਕਰ ਰਹੇ ਸੀ ਔਰ ਵਕਤ ਸਿਰ ਨਹੀਂ ਆ ਸਕੇ, ਆਲਮੋਸਟ 6 ਘੰਟੇ ਫਲਾਈਟ ਕੈਂਸਲ ਹੋਈ ਔਰ ਡਿਟਰੋਇਟ ਸਟਕ ਰਹੇ। ਔਰ ਕੱਲ੍ਹ ਸਾਡੇ ਦਰਸ਼ਕਾਂ ਨੇ ਉਹ ਸਪੀਚ ਨੂੰ, ਜਿਹੜੀ ਸੈਚਰਡੇ ਸੀ, ਫਿਰ ਇਸੇ ਤਰ੍ਹਾਂ ਸੰਡੇ ਦਾ ਦੀਵਾਨ ਵੀ ਜਿਹੜਾ ਜ਼ਾਹਰ ਹੈ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ ਬਰਸੀ ਨਾਲ ਵੀ ਜੁੜਿਆ ਹੋਇਆ ਸੀ। ਜੂਨ ਦਾ ਮਹੀਨਾ ਆਲਮੋਸਟ ਕਲੋਜ਼ਿੰਗ ਵੱਲ ਜਾ ਰਿਹਾ ਸੀ। ਸੋ ਉਹ ਸਾਰਿਆਂ ਦੇ ਨਾਲ ਵੀ ਜਿਹੜਾ ਸੰਗਤ ਦੇ ਨਾਲ ਵੀ ਰਾਬਤਾ ਹੋਇਆ 1 to 1। ਖਾਸ ਤੌਰ 'ਤੇ ਸੰਡੇ ਈਵਨਿੰਗ ਦਾ ਇੱਕ ਡਿਨਰ ਜਿਹੜਾ ਲੋਕਲ ਰੈਸਟੋਰੈਂਟ ਦੇ ਵਿੱਚ ਸਾਡੇ ਵੀਰਾਂ ਨੇ ਆਰਗੇਨਾਈਜ਼ ਕੀਤਾ ਸੀ। ਭਾਈ ਸੁਖਦੇਵ ਸਿੰਘ, ਭਾਈ ਬਲਕਰਨ ਸਿੰਘ, ਸਾਡੇ ਹੋਸਟ ਭਾਈ ਹਰਜਿੰਦਰ ਸਿੰਘ, ਗੋਲਡਨ ਗਰੋਸਰੀਜ਼। ਔਰ ਉਸ ਡਿਨਰ ਦੇ ਵਿੱਚ ਖਾਸ ਤੌਰ 'ਤੇ ਜਾਪਾਨ ਤੋਂ ਭਾਈ ਭਰਪੂਰ ਸਿੰਘ ਔਰ ਉਹਨਾਂ ਦੀ ਫੈਮਿਲੀ, ਉਹਨਾਂ ਦੀ ਸਿੰਘਣੀ ਸਾਹਿਬਾ ਗੁਰਸ਼ਰਨਜੀਤ ਕੌਰ, ਉਹਨਾਂ ਦੇ 2 ਬੇਟੇ 1 ਬੇਟੀ, ਜਿਨ੍ਹਾਂ ਨੇ ਉੱਥੇ ਲੰਬੀ ਲੜਾਈ ਜਿਹੜੀ ਹੈ ਜਾਪਾਨੀ ਸਿਸਟਮ ਦੇ ਖਿਲਾਫ ਲੜੀ। ਉਹਨਾਂ ਨੂੰ ਭਾਈ ਭਰਪੂਰ ਸਿੰਘ ਲੰਬਾ ਵਕਤ ਡਿਟੇਨ ਰਹੇ, ਇਨ ਐਂਡ ਆਊਟ ਆਫ ਜੇਲ੍ਹ ਜਾਂਦੇ ਰਹੇ, ਲੇਕਿਨ ਇਹ ਯੂਨਾਈਟਿਡ ਸਿੱਖਸ ਕੈਨੇਡਾ ਦਾ ਐਫਰਟ ਸੀ ਕਿ ਉਹਨਾਂ ਨੂੰ ਕੈਨੇਡਾ ਦੀ PR ਸਮੁੱਚੇ ਪਰਿਵਾਰ ਨੂੰ ਮਿਲੀ। 3-4 ਮਹੀਨੇ ਪਹਿਲਾਂ ਉਹ ਕੈਨੇਡਾ ਆ ਗਏ ਸੀ। ਸਾਡੇ ਨਾਲ ਉਹਨਾਂ ਦਾ ਰਾਬਤਾ ਜਾਪਾਨ 'ਚ ਹੁੰਦਿਆਂ ਵੀ ਸੀ। ਸੋ ਉਹਨਾਂ ਨੂੰ ਖਾਸ ਤੌਰ ਦੇ ਉੱਤੇ ਇਸ ਡਿਨਰ ਦੇ ਵਿੱਚ ਇਨਵਾਈਟ ਵੀ ਕੀਤਾ ਗਿਆ। ਉਹਨਾਂ ਨੂੰ ਆਨਰ ਇਹ ਉਹਨਾਂ ਦੇ ਲਈ ਸੀ। ਔਰ ਇਸ ਸਾਰੇ ਦੇ ਚੱਲਦਿਆਂ ਮੈਂ ਸਮਝਦਾ ਕਿ ਵੀ ਸਾਡੇ ਲਈ ਇਹ ਚਾਰਜਿੰਗ ਆਫ ਬੈਟਰੀਜ਼ ਵੀ ਹੁੰਦਾ ਹੈ। ਅਸੀਂ ਉਹਨਾਂ ਸਾਰਿਆਂ ਨੂੰ ਰੈਕਗਨਾਈਜ਼ ਕਰਦੇ ਹਾਂ ਜਿਹੜੇ TV 84 ਦੇ ਨਾਲ ਮੁਹੱਬਤ ਕਰਦੇ ਨੇ, ਹਰ ਪੱਖ ਤੋਂ ਜਿਹੜਾ ਹੈ ਉਹ ਮਦਦ ਕਰਨਾ ਚਾਹੁੰਦੇ ਨੇ। ਸਾਡੇ ਵੀਰ ਕੁਲਦੀਪ ਸਿੰਘ, ਜਿਨ੍ਹਾਂ ਨੂੰ ਜੇ ਕਾਂ ਦੇ ਹੱਥ ਵੀ ਸੁਨੇਹਾ ਭੇਜ ਦਿਓ ਵੀ ਅਸੀਂ ਆਉਣਾ, ਉਹ ਤੁਹਾਡਾ ਵੀ ਹਮੇਸ਼ਾ ਪੁੱਛਦੇ ਨੇ ਕਿ ਭੈਣ ਜੀ ਦਾ ਕੀ ਹਾਲ ਹੈ। ਔਰ ਉਹ ਵੀ ਜਿਹੜਾ ਉਹ ਸਮਾਗਮਾਂ ਦੇ ਵਿੱਚ ਆਏ। ਔਰ ਹੋਰ ਬਹੁਤ ਸਾਰੇ ਵੀਰ ਭੈਣਾਂ, ਮੈਂ ਕਿੰਨਿਆਂ ਕੁ ਦਾ ਧੰਨਵਾਦ ਕਰਾਂ। ਸੋ ਸਮੂਹਕ ਤੌਰ ਦੇ ਉੱਤੇ ਸਮੁੱਚਾ ਥੈਂਕ ਯੂ ਕੈਨੇਡਾ, ਥੈਂਕ ਯੂ ਟੋਰਾਂਟੋ ਸਿੱਖ ਸੰਗਤ, ਥੈਂਕ ਯੂ ਐਵਰੀਬਡੀ। ਤੁਸੀਂ ਇੰਨਾ ਪਿਆਰ ਦਿੰਦੇ ਹੋ ਕਿ ਜੇ ਕਦੇ ਕੋਈ ਕਮਜ਼ੋਰ ਪਲ ਵੀ ਆਣ ਤਾਂ ਫਿਰ ਵਾਪਸ ਚਾਰਜ ਹੋ ਕੇ
ਇਸ ਕੁਰਸੀ ਤੇ ਆ ਕੇ ਬੈਠ ਜਾਈਦਾ। ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।